ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਟਰੱਕਿੰਗ ਦਾ ਪ੍ਰੋਗਰਾਮ ਆਪਾਂ ਸਵੇਰ ਦੇ ਟਾਈਮ ਵੀ ਤੁਹਾਡੇ ਨਾਲ ਵੀਰਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਪਰ ਤੁਹਾਡੇ ਲਈ ਮਹੀਨੇ ਦੇ ਵਿੱਚ ਹੁਣ 2 ਵਾਰੀ ਇਹ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ, ਜਿਸ ਦੇ ਵਿੱਚ ਆਪਣੇ ਨਾਲ ਗਲੋਬਲ ਟਰੱਕ ਪਰਮਿਟ ਲੈਥਰੋਪ ਤੋਂ ਰਜਿੰਦਰ ਸਿੰਘ ਟਾਂਡਾ ਜੀ, ਜਿਨ੍ਹਾਂ ਨੂੰ ਪਿਛਲੇ 20 ਸਾਲਾਂ ਦਾ ਐਕਸਪੀਰੀਅੰਸ ਆ ਟਰੱਕਿੰਗ ਦਾ, ਉਹ ਆਪਣੇ ਨਾਲ ਜੁੜਿਆ ਕਰਨਗੇ ਤੇ ਆਪਣੇ ਨਾਲ ਟਰੱਕਿੰਗ ਸੰਬੰਧਿਤ ਜਿਹੜੀ ਉਹ ਗੱਲਬਾਤ ਕਰਨਗੇ। ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਰਜਿੰਦਰ ਸਿੰਘ ਟਾਂਡਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਰਾਜ ਸਿੰਘ ਜੀ, ਤੁਹਾਨੂੰ, ਤੁਹਾਡੇ ਸਾਰੇ ਸੁਣ ਰਹੇ ਸਰੋਤਿਆਂ ਨੂੰ, ਫੇਸਬੁੱਕ ਤੇ ਦੇਖ ਰਹੇ ਸਾਰੇ ਵਿਊਅਰਸ ਨੂੰ ਔਰ ਤੁਹਾਡੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਜਿੰਦਰ ਟਾਂਡਾ ਜੀ। ਸੋ ਜਿੱਦਾਂ ਮੈਂ ਦੱਸ ਰਿਹਾ ਸੀ, ਪਿਛਲੇ 20 ਸਾਲ ਤੋਂ ਇਹ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਟਰੱਕਿੰਗ ਲਾਈਨ ਦੇ ਵਿੱਚ ਆ। ਜਦੋਂ ਕੋਈ ਵੀ ਇੱਥੇ ਆਉਂਦਾ ਆ, ਬੰਦਾ ਕਹਿੰਦਾ ਆ ਵੀ ਮੈਂ ਅੱਜ ਆਪਣੀ ਟਰੱਕਿੰਗ ਕੰਪਨੀ ਸ਼ੁਰੂ ਕਰਨੀ ਆ, ਤਾਂ ਉਸ ਤੋਂ ਲੈ ਕੇ ਕਿੱਦਾਂ ਬਿਜ਼ਨਸ ਰਨ ਕਰਨਾ ਆ, ਉਹ ਸਾਰਾ ਕੁਝ ਕਰਨਾ ਹੈ, ਉਸ ਦੇ ਵਿੱਚ ਬਹੁਤ ਬਾਖੂਬੀ ਮਦਦ ਕਰਦੇ ਆ ਰਹੇ ਆ। ਗਲੋਬਲ ਟਰੱਕ ਪਰਮਿਟਸ ਲੈਥਰੋਪ ਦੇ ਵਿੱਚ ਇਹਨਾਂ ਦਾ ਜਿਹੜਾ ਆਫਿਸ ਆ, ਸੋ ਉੱਥੋਂ ਇਹ ਆਪਣੇ ਬਿਜ਼ਨਸ ਨੂੰ ਲਗਾਤਾਰ ਰਨ ਕਰ ਰਹੇ ਆ ਪਿਛਲੇ 20 ਸਾਲ ਤੋਂ। ਤੇ ਰਜਿੰਦਰ ਸਿੰਘ ਟਾਂਡਾ ਜੀ, ਇੰਨਾ ਮੈਂ ਥੋੜ੍ਹਾ ਜਿਹਾ ਦੱਸਿਆ, ਜੇ ਥੋੜ੍ਹਾ ਜਿਹਾ ਹੋਰ ਤੁਸੀਂ ਆਪਣੀ ਜਾਣ ਪਛਾਣ ਦੇ ਵਿੱਚ ਥੋੜ੍ਹੀਆਂ ਹੋਰ ਦੋ ਚਾਰ ਚੀਜ਼ਾਂ ਹੋਰ ਦੱਸੋ। ਰਾਜ ਭਾਜੀ, ਬੇਨਤੀ ਹੈ ਕਿ ਦੇਖੋ, ਅਸੀਂ ਪਿਛਲੇ 20 ਸਾਲ ਤੋਂ ਕੋਈ ਸ਼ੱਕ ਨਹੀਂ ਕਿ ਟਰੱਕਿੰਗ ਨਾਲ ਰਿਲੇਟਡ ਲਗਭਗ ਸਾਰੀਆਂ ਇੰਸ਼ੋਰੈਂਸ ਨੂੰ ਛੱਡ ਕੇ ਬਾਕੀ ਜਿਵੇਂ ਤੁਹਾਡੀਆਂ ਕਾਰਪੋਰੇਸ਼ਨ ਜਾਂ LLC ਸਟਾਰਟ ਕਰਨ ਤੋਂ ਲੈ ਕੇ ਤੁਹਾਡੇ ਸਾਰੇ ਪਰਮਿਟਸ, ਲਾਇਸੈਂਸ ਪਲੇਟਸ, ਰਿਨਿਊਬਲਸ, ਸਾਰੇ DOT ਆਡਿਟ, ਸੇਫਟੀ ਕੰਪਲਾਇੰਸ, ਡਰਗ ਟੈਸਟਿੰਗ, ELD, ਫਿਊਲ ਕਾਰਡਸ ਔਰ ਜਿਹੜੀ ਵੀ ਟਰੱਕਿੰਗ ਨਾਲ ਰਿਲੇਟਡ ਇੰਸ਼ੋਰੈਂਸ ਨੂੰ ਛੱਡ ਕੇ ਸਰਵਿਸ ਹੈ, ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਔਰ ਬੜੇ ਮਾਣ ਨਾਲ ਮੈਨੂੰ ਇਹ ਗੱਲ ਕਹਿਣੀ ਜੋ ਕੋਈ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਲਗਭਗ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਆਪਣੇ ਫੰਟਾਨਾ ਏਰੀਆ ਤੋਂ ਲੈ ਕੇ ਨਾਰਦਰਨ ਕੈਲੀਫੋਰਨੀਆ ਅਪ ਟੂ ਰੈਡਿੰਗ ਤੱਕ ਸਾਡੀ ਜਿਹੜੀ ਕਲਾਇੰਟੇਲ ਹੈ ਉਹ ਸਾਡੇ ਤੇ ਵਿਸ਼ਵਾਸ ਪ੍ਰਗਟ ਕਰਦੀ ਹੈ ਔਰ ਪਿਛਲੇ 15-20 ਸਾਲ ਤੋਂ ਸਾਡੇ ਤੇ ਉਹ ਵਿਸ਼ਵਾਸ ਪ੍ਰਗਟ ਕਰ ਰਿਹਾ ਹੈ। ਦੂਸਰੀ ਗੱਲ ਮੈਂ ਇੱਥੇ ਐਡ ਕਰਨੀ ਚਾਹੁੰਦਾ ਕਿ ਇਕੱਲਾ ਇੱਕ ਵਪਾਰ ਨੂੰ ਅਗਰ ਮੈਂ ਸਾਈਡ ਤੇ ਰੱਖ ਲਵਾਂ ਕਿ ਚਲੋ ਇਹ ਸਾਡਾ ਵਪਾਰ ਹੈ, ਸਾਡੀ ਰੋਜ਼ੀ ਰੋਟੀ ਹੈ, ਅਸੀਂ ਇੱਥੋਂ ਰੋਜ਼ੀ ਕਮਾਉਣੀ ਹੈ, ਪਰ ਉਹਦੇ ਨਾਲ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਟਾਈਮ ਟੂ ਟਾਈਮ ਅਸੀਂ ਬੇਸ਼ੱਕ ਉਹ ਸੈਮੀਨਾਰ ਕਰਕੇ, ਬੇਸ਼ੱਕ ਉਹ ਕਿਸੇ ਤਰ੍ਹਾਂ ਦੇ ਕੋਈ ਛੋਟੇ ਮੋਟੇ ਪ੍ਰੋਜੈਕਟ ਕਰਕੇ, ਚਾਹੇ ਉਹ YouTube ਦੀਆਂ ਵੀਡੀਓਜ਼ ਹੈਗੀਆਂ ਜਾਂ ਤੁਹਾਡੀਆਂ ਫੇਸਬੁੱਕ ਲਾਈਵਸ ਹੈਗੇ ਆ, ਜਾਂ ਲਿਖ ਕੇ ਮੈਂ ਇਨ ਰਾਈਟਿੰਗ ਲਿਖ ਕੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਟਰੱਕਿੰਗ ਇੰਡਸਟਰੀ ਵਿੱਚ ਜਿਹੜੇ ਵੀ ਸੱਜਣ ਨਵੇਂ ਆ ਰਹੇ ਆ ਜਾਂ ਜਿਹੜੇ ਚੱਲ ਰਹੇ, ਉਹਨਾਂ ਨੇ ਆਪਣੇ ਬਿਜ਼ਨਸ ਨੂੰ ਕੰਪਲਾਇੰਸ ਪਾਰਟ ਤੋਂ ਕਿਵੇਂ ਗਰੋ ਕਰਨਾ ਹੈ। ਕਿਉਂਕਿ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਟਰੱਕਿੰਗ ਕੰਪਨੀ ਅੱਜ ਤੱਕ ਇਸ ਗੱਲ ਤੋਂ ਮਾਰ ਨਹੀਂ ਖਾਂਦੀ ਕਿ ਉਹ ਆਪਣੀ ਅਕਾਊਂਟਿੰਗ ਭੁੱਲ ਗਈ ਹੋਵੇ ਜਾਂ ਉਹ ਆਪਣੇ ਕੋਈ ਇਨਵੋਇਸਿੰਗ ਕਰਨੀ ਭੁੱਲ ਗਈ ਹੋਵੇ। ਇਸ ਤਰ੍ਹਾਂ ਦੀ ਟਰੱਕਿੰਗ ਕੰਪਨੀ ਜਿਹੜੀ ਕਦੀ ਬੰਦ ਨਹੀਂ ਹੁੰਦੀ। ਜਦੋਂ ਵੀ ਟਰੱਕਿੰਗ ਕੰਪਨੀ ਬੰਦ ਹੁੰਦੀ ਹੈ, ਉਹ ਕੰਪਲਾਇੰਸ ਦੇ ਤੁੱਖੋਂ ਬੰਦ ਹੁੰਦੀ ਹੈ, ਉਹ ਪੇਪਰ ਵਰਕ ਦੇ ਤੁੱਖੋਂ ਮਰਦੀ ਹੈ। ਔਰ ਬੀਇੰਗ ਏ ਪੰਜਾਬੀ, ਅਸੀਂ ਸਾਰੇ ਉਹਦੇ ਵਿੱਚ ਆਉਣੇ ਆ। ਅਸੀਂ ਪੇਪਰ ਵਰਕ ਦੀ ਸਾਡੀ ਜਿਹੜੀ ਪ੍ਰੈਫਰੈਂਸ ਆ ਉਹਨੂੰ ਸਭ ਤੋਂ ਥੱਲੇ ਰੱਖਦੇ ਆ। ਸੋ ਇਸ ਕਰਕੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੇਪਰ ਵਰਕ ਦੇ ਮਾਮਲੇ ਦੇ ਵਿੱਚ, ਚਾਹੇ ਉਹ YouTube ਵੀਡੀਓ ਦਾ, ਚਾਹੇ TikTok ਵੀਡੀਓਜ਼ ਹੈਗੀਆਂ, ਅਸੀਂ ਗਾਹੇ ਬਗਾਹੇ ਸਮੇਂ ਦੇ ਨਾਲ ਨਾਲ ਜਿਹੜੇ ਵੀ ਨਵੇਂ ਕਾਨੂੰਨ ਆਉਂਦੇ ਆ, ਟੈਕਨੀਕਲੀ ਜਿਨ੍ਹਾਂ ਦੀ ਜ਼ਰੂਰਤ ਹੈ ਸਾਨੂੰ ਪਰਮਿਟਾਂ ਨਾਲ ਸੰਬੰਧਿਤ ਜਾਂ DOT ਆਡਿਟਸ ਦੇ ਨਾਲ ਜਾਂ ਡਰੱਗ ਨਾਲ ਸੰਬੰਧਿਤ ਜਿੰਨੇ ਵੀ ਸਾਡੇ ਆਡਿਟਸ ਆਉਂਦੇ ਆ, ਅਸੀਂ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹੀਏ, ਅਸੀਂ ਉਹਨਾਂ ਬਾਰੇ ਲੋਕਾਂ ਨੂੰ ਅਵੇਅਰ ਕਰਦੇ ਰਹੀਏ। ਔਰ ਸਾਡੀ ਹਮੇਸ਼ਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਕੋਲ ਅਸੀਂ ਤੁਹਾਡੇ ਨਾਲ ਸਾਂਝ ਦੇ ਰੂਪ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਇਹ 'ਚ ਵੀ ਸਾਡਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਅਸੀਂ ਟਰੱਕਰਸ ਤੱਕ ਜਿਹੜੀ ਹੈ ਉਹ ਬਿਲਕੁਲ ਸਟੀਕ ਤੇ ਸਹੀ ਜਾਣਕਾਰੀ ਜਿਹੜੀ ਹੈ ਉਹ ਪਹੁੰਚਾ ਸਕੀਏ। ਜੀ ਬਿਲਕੁਲ ਰਜਿੰਦਰ ਸਿੰਘ ਟਾਂਡਾ ਜੀ। ਸੋ ਮੈਂ ਇਹੀ ਆਪਾਂ ਜਿਹੜੀ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜੇ ਗੱਲ ਕਰਦੇ ਜਾਈਏ, ਹਰ ਦੂਜੇ ਹਫ਼ਤੇ ਆਪਾਂ ਗੱਲਬਾਤ ਕਰਿਆ ਕਰਾਂਗੇ ਵੱਖ-ਵੱਖ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਟੌਪਿਕਸ ਲੈ ਕੇ, ਉਹਨਾਂ ਵਿਸ਼ਿਆਂ ਦੀ ਜਾਣਕਾਰੀ ਦੇ ਵਿੱਚ ਜਾਇਆ ਕਰਾਂਗੇ। ਬਾਕੀ ਜੇ ਤੁਹਾਡੇ ਟਰੱਕਿੰਗ ਦੇ ਨਾਲ ਇਸ ਸੰਬੰਧਿਤ ਜੇ ਕੋਈ ਕੁਐਸਚਨ ਵੀ ਹੋਣ ਜਿਹੜੇ ਟੌਪਿਕ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਪੁੱਛ ਵੀ ਸਕੋਗੇ, ਕਾਲ ਵੀ ਕਰ ਸਕਦੇ ਹਾਂ 408 272
5200 ਦੇ ਉੱਤੇ 4082725200 ਦੇ ਉੱਤੇ ਕਾਲ ਕਰਕੇ ਤੁਸੀਂ ਰਜਿੰਦਰ ਸਿੰਘ ਟਾਨਾ ਜੀ ਨੂੰ ਸਵਾਲ ਜਿਹੜਾ ਉਹ ਪੁੱਛ ਸਕਦੇ ਆ। ਰਜਿੰਦਰ ਸਿੰਘ ਟਾਨਾ ਜੀ, ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਜਾਣਦੇ ਅੱਜ ਆਪਾਂ ਗੱਲ ਕਰ ਰਹੇ ਹਾਂ, ਐਲਬਰਕਵਰਕੀ ਦੇ ਲਾਗੇ ਇੱਕ ਬੜਾ ਭਿਆਨਕ ਹਾਦਸਾ ਵਾਪਰਿਆ। 2 ਨੌਜਵਾਨ ਮੁੰਡੇ ਟੀਮ ਦੇ ਵਿੱਚ ਚੱਲ ਰਹੇ ਸੀਗੇ, ਐਕਸੀਡੈਂਟ ਦੇ ਰੂਪ ਦੇ ਵਿੱਚ ਉਹ ਕਹਿ ਲਓ ਵੀ ਖੋਹ ਹੀ ਲਏ ਗਏ। ਬੜੀ ਮੰਦਭਾਗੀ ਘਟਨਾ ਵਾਪਰੀ ਆ। ਬਹੁਤ ਜ਼ਿਆਦਾ ਬੜੇ ਦੁਖਦਾਈ ਘਟਨਾ ਹੈ ਰਾਜਪਾਲ ਜੀ। ਇੱਕ ਤਾਂ ਚਲੋ ਸਾਡੀ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬੱਚੇ ਸੀ, ਸਾਡੇ ਉਹ ਆਪਣੇ ਬੱਚੇ ਸੀ, ਔਰ ਉਸ ਤੋਂ ਵੀ ਜਿਹੜੀ ਵੱਡੀ ਦੁੱਖ ਵਾਲੀ ਗੱਲ ਆ ਕਿ ਮੇਰੇ ਇਲਾਕੇ ਨੂੰ ਉਹ ਬਿਲੋਂਗ ਕਰਦੇ ਸੀ। ਸਾਡੇ ਉੱਚੀ ਬਸੀ ਤੋਂ ਇਹ ਪਿੰਡ ਜਿਹੜਾ ਆ ਥੋੜਾ ਜਿਹਾ ਲਿੰਕ ਦੇ ਪਾਸੇ ਧਨੋਏ ਨੂੰ ਜਾਂਦੇ ਆ ਰਸਤੇ ਦੇ ਵਿੱਚ ਟੇਰਕਾਣਾ ਪਿੰਡ ਆਉਂਦਾ, ਜਿਸ ਪਿੰਡ ਦੇ ਇਹ ਬੱਚੇ ਸੀ। ਸਾਡਾ ਉਸ ਪਿੰਡ ਦੇ ਨਾਲ ਰਿਸ਼ਤੇਦਾਰੀਆਂ ਦੇ ਤੌਰ ਤੇ ਕਾਫੀ ਚੰਗਾ ਸੰਬੰਧ ਹੈ ਔਰ ਅਕਸਰ ਆਉਣ ਜਾਣਾ ਹੈ। ਔਰ ਜਿਹੜਾ ਦੁਖਦਾਈ ਪਹਿਲੂ ਇਹ ਹੈ ਕਿ ਇੱਕ ਤਾਂ ਉਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਸੀ। ਨਾਰਮਲੀ ਜਦੋਂ ਐਕਸੀਡੈਂਟ ਹੁੰਦੇ ਆ ਜਾਂ ਇਹੋ ਜਿਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤੇ ਅਕਸਰ ਸਾਡੇ ਆਪਣੇ ਬੱਚਿਆਂ ਦਾ ਉਹ 'ਚ ਜ਼ਿਆਦਾਤਰ ਕਸੂਰ ਹੁੰਦਾ, ਅਨਿੰਦਰਾ ਹੁੰਦਾ ਹੈ ਜਾਂ ਕੋਈ ਹੋਰ ਕਿਸੇ ਕਿਸਮ ਦੀ ਓਵਰ ਸਪੀਡਿੰਗ ਹੁੰਦੀ ਹੈ। ਇਹਦੇ ਵਿੱਚ ਬਿਲਕੁਲ ਦੂਜਾ ਜਿਹੜਾ ਬੰਦਾ ਹੈ ਉਹਦਾ ਕਸੂਰ ਸੀ। ਔਰ ਦੋਨੋਂ ਬੱਚੇ, ਜੋ ਮੈਨੂੰ ਪਤਾ ਲੱਗਾ ਕਿ ਦੋਨੇ ਬੱਚੇ ਇਕੱਲੇ ਮਾਪਿਆਂ ਦੇ ਪੁੱਤਰ ਸੀ। ਉਹ ਇੱਕ 3 ਭੈਣਾਂ ਦਾ ਭਰਾ ਸੀ, ਇੱਕ ਸ਼ਾਇਦ ਇੱਕ ਭੈਣ ਦਾ ਭਰਾ ਸੀ। ਔਰ ਇਹ ਘਟਨਾਵਾਂ ਜਿਹੜੀਆਂ ਸਾਨੂੰ ਬਿਲਕੁਲ ਹਿਲਾ ਕੇ ਰੱਖ ਦਿੰਦੀਆਂ। ਸਾਡੀ ਬਦਕਿਸਮਤੀ ਕਹਿ ਲਓ ਕਿ ਸਾਨੂੰ ਇਸ ਇੰਨੇ ਰਿਸਕ ਵਾਲੇ ਬਿਜ਼ਨਸ ਦੇ ਵਿੱਚ ਸਾਡੇ ਸਾਰੇ ਬੱਚੇ ਜਿਹੜੇ ਆ ਉਹ ਜਾ ਰਹੇ ਆ। ਔਰ ਟਰੱਕਿੰਗ ਐਜ਼ ਏ ਬੈਨੀਫਿਟ ਕਹਿ ਲਓ ਕਿ ਬੇਸ਼ੱਕ ਕੋਈ ਸ਼ੱਕ ਨਹੀਂ ਕਿ ਕਿਫਾਇਤੀ ਬਿਜ਼ਨਸ ਆ। ਅੱਜ ਪਿਛਲੇ ਥੋੜੇ ਸਮੇਂ ਨੂੰ ਅਗਰ ਕੱਢ ਲਿਆ ਜਾਵੇ ਤੇ ਓਵਰਆਲ ਬੜਾ ਕਿਫਾਇਤੀ ਬਿਜ਼ਨਸ ਆ, ਪਰ ਇਹਦੇ ਵਿੱਚ ਰਿਸਕ ਜਿਹੜਾ ਆ ਉਹ ਬਹੁਤ ਵੱਡਾ ਆ। ਉਹਦੇ ਬਾਵਜੂਦ ਸਾਡੀਆਂ ਕੁਝ ਮਜਬੂਰੀਆਂ ਹੋਣ ਕਰਕੇ ਸਾਨੂੰ ਜਾਣਾ ਪੈਂਦਾ। ਪਰ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ ਤੇ ਉਹ ਸਾਨੂੰ ਬਹੁਤ ਹੀ ਜ਼ਿਆਦਾ ਸੋਚਣ ਵਾਸਤੇ ਵੀ ਮਜਬੂਰ ਕਰਦੀ ਹੈ। ਬੀਇੰਗ ਏ ਕੌਮ ਸਾਨੂੰ ਸੋਚਣ ਵਾਸਤੇ ਵੀ ਮਜਬੂਰ ਕਰਦੀ ਹੈ। ਔਰ ਪਰਿਵਾਰਕ ਤੌਰ ਤੇ ਵੀ ਸਾਨੂੰ ਇਹ ਗੱਲ ਜਿਹੜੀ ਹੈ ਸਾਡੇ ਲਈ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ। ਬਿਲਕੁਲ ਬਿਲਕੁਲ, ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ। ਕਿਸੇ ਦੇ ਨਾਲ ਵੀ ਇਹ ਚੀਜ਼ ਨਾ ਵਾਪਰੇ। ਬਾਕੀ ਇਹ ਆ ਵੀ ਤੁਸੀਂ ਆਪਣੇ ਵੱਲੋਂ ਪੂਰਾ ਸੇਫ ਚੱਲੋ, ਆਪਣੇ ਹਿਸਾਬ ਦੇ ਨਾਲ ਪੂਰਾ ਅਪ ਟੂ ਡੇਟ ਸਾਰੀਆਂ ਚੀਜ਼ਾਂ ਜਿੱਦਾਂ ਹੁੰਦੀਆਂ ਆ ਅਕੋਰਡਿੰਗ ਟੂ ਲਾ ਜਿਹੜਾ ਉਹ ਚੱਲਿਆ ਜਾਵੇ। ਦੁਰਘਟਨਾਵਾਂ ਵਾਪਰ ਜਾਂਦੀਆਂ ਦੁਨੀਆ ਦੇ ਵਿੱਚ, ਪਹਿਲੀ ਨਹੀਂ ਪਹਿਲਾਂ ਵੀ ਕਈ ਵਾਪਰੀਆਂ, ਪਰ ਤੁਸੀਂ ਆਪਣੇ ਵੱਲੋਂ ਜਿਹੜਾ ਉਹ ਸੇਫ ਚੱਲਣ ਦੀ ਕੋਸ਼ਿਸ਼ ਕਰੋ। ਸੋ ਆਪਣਾ ਵੀ ਫੋਕਸ ਰਜਿੰਦਰ ਸਿੰਘ ਟਾਂਡਾ ਜੀ ਸੇਫਟੀ ਦੇ ਉੱਤੇ, ਕੰਪਲਾਇੰਸ ਦੇ ਉੱਤੇ, ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਰਹੇਗਾ ਤਾਂ ਜੋ ਸਾਰੇ ਜਾਣੇ ਗਰੋ ਕਰ ਸਕਣ। ਅਮਰੀਕਾ 'ਚ ਆਏ ਆ, ਕਮਾਈਆਂ ਕਰਨੀਆਂ, ਸਾਰਾ ਕੁਛ ਜਿਹੜਾ ਉਹ ਕਰਨਾ ਆ। ਸੋ ਇਹਦੇ ਵਿੱਚ ਇੰਡਸਟਰੀ ਦੇ ਵਿੱਚ ਮਦਦ ਦੇ ਲਈ ਆਪਾਂ ਜਿਹੜਾ ਸਪੈਸ਼ਲ ਸ਼ੋਅ ਜਿਹੜੇ ਸ਼ੁਰੂ ਕਰ ਰਹੇ ਹਾਂ। ਰਜਿੰਦਰ ਸਿੰਘ ਟਾਂਡਾ ਜੀ, ਅੱਜ ਜੇ ਆਪਾਂ ਗੱਲਬਾਤ ਦੀ ਤੰਦ ਜਿਹੜੀ ਸ਼ੁਰੂ ਕਰਦੇ ਹਾਂ, ਬਹੁਤ ਸਾਰੇ ਚਲੋ ਟਰੱਕਿੰਗ ਬਾਰੇ ਸਾਰਿਆਂ ਨੂੰ ਪਤਾ, ਕੋਈ ਨਾ ਕੋਈ ਕਿਸੇ ਨਾ ਕਿਸੇ ਟਰੱਕਰ ਨੂੰ ਜਾਣਦਾ ਆ, ਉਹ ਇੰਡਸਟਰੀ ਵਾਲੇ ਨੂੰ, ਚਾਹੇ ਉਹ ਡਰਾਈਵ ਕਰ ਰਿਹਾ, ਚਾਹੇ ਉਹ ਓਨਰ ਓਪਰੇਟਰ ਆ, ਚਾਹੇ ਕੰਪਨੀਆਂ ਦੇ ਮਾਲਕ ਆ, ਹਰ ਇੱਕ ਦੇ ਤੰਦ ਜਿਹੜੇ ਟਰੱਕਿੰਗ ਇੰਡਸਟਰੀ ਦੇ ਪੰਜਾਬੀਆਂ ਦੇ ਜੁੜੇ ਆ। ਸੋ ਜੇ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰੀਏ, ਟਰੱਕਿੰਗ ਦੇ ਮੋਟੇ ਰੂਪ ਦੇ ਵਿੱਚ ਕਿੱਦਾਂ ਆਪਾਂ ਜਿਹੜਾ ਉਹ ਦੇਖਦੇ, ਕਿੰਨੇ ਭਾਗਾਂ ਦੇ ਵਿੱਚ ਇਸ ਨੂੰ ਦੇਖਿਆ ਜਾਂਦਾ ਹੈ? ਰਾਜੀ, ਜਿਹੜੇ ਟਰੱਕਿੰਗ ਆ, ਜੇਕਰ ਅਸੀਂ ਉਹਨੂੰ ਟੈਕਨੀਕਲੀ ਗੱਲ ਕਰੀਏ, ਤਕਨੀਕੀ ਤੌਰ ਤੇ ਉਹਦੀ ਗੱਲ ਕਰੀਏ ਤੇ ਅਸੀਂ ਉਹਨੂੰ ਮੋਟੇ ਰੂਪ ਦੇ ਵਿੱਚ 2 ਭਾਗਾਂ ਦੇ ਵਿੱਚ ਵੰਡਦੇ ਹਾਂ। ਠੀਕ ਹੈ। ਇੱਕ ਨੂੰ ਅਸੀਂ ਇੰਟਰਾ ਸਟੇਟ ਟਰੱਕਿੰਗ ਕਹਿੰਦੇ ਆ, ਦੂਜੀ ਨੂੰ ਅਸੀਂ ਇੰਟਰ ਸਟੇਟ ਟਰੱਕਿੰਗ ਕਹਿੰਦੇ ਆ। ਇੰਟਰਾ ਸਟੇਟ ਦੇ ਵਿੱਚ ਸਾਡੇ ਜਿਹੜੇ ਉਹ ਟਰੱਕ ਜਿਹੜਾ ਕੈਲੀਫੋਰਨੀਆ ਦੇ ਵਿੱਚੋਂ ਲੋਡ ਚੱਕ ਕੇ, ਜਦੋਂ ਇੰਟਰਾ ਸਟੇਟ ਦੀ ਗੱਲ ਹੁੰਦੀ, ਬੇਸ਼ੱਕ ਕਿਸੇ ਵੀ ਸਟੇਟ ਦੀ ਗੱਲ ਹੋਵੇ, ਅਗਰ ਉਸੇ ਸਟੇਟ ਦੇ ਵਿੱਚੋਂ ਲੋਡ ਚੱਕ ਕੇ ਉਸੇ ਸਟੇਟ ਦੇ ਵਿੱਚ ਉਹ ਡਿਲੀਵਰ ਕਰ ਰਿਹਾ ਤੇ ਉਹਨੂੰ ਅਸੀਂ ਇੰਟਰਾ ਸਟੇਟ ਦੇ ਦਾਇਰੇ ਵਿੱਚ ਲੈ ਕੇ ਆਉਂਦੇ ਆ। ਜਿਵੇਂ ਸਾਡੇ ਮਿੱਟੀ ਵਾਲੇ ਟਰੱਕ ਆ, ਠੀਕ ਹੈ, ਮਿੱਟੀ ਵਾਲੇ ਟਰੱਕ ਜਿਹੜੇ ਆ ਉਹ ਫਾਰ ਐਗਜ਼ਾਮਪਲ ਤੁਹਾਡੇ ਬੇ ਏਰੀਆ ਤੋਂ ਲੋਕ ਅਗਰ ਮਿੱਟੀ ਚੱਕਦੇ ਆ ਤੇ ਸਟਾਕਟਨ ਆਣ ਕੇ ਲਾ ਦਿੰਦੇ ਆ, ਤਾਂ ਅਸੀਂ ਉਹਨੂੰ ਇੰਟਰਾ ਸਟੇਟ ਦੇ ਦਾਇਰੇ ਵਿੱਚ ਲੈ ਕੇ ਆਵਾਂਗੇ। ਠੀਕ ਹੈ। ਇਵੇਂ ਡਰਾਈ ਵੈਨ ਹੈ, ਅਗਰ ਸੈਕਰਾਮੈਂਟੋ ਤੋਂ ਚੱਕ ਕੇ ਅਸੀਂ ਐਲਏ ਲੋਡ ਲਾਉਣੇ ਆ ਜਾਂ ਐਲਏ ਤੋਂ ਚੱਕ ਕੇ ਸੈਕਰਾਮੈਂਟੋ ਲੋਡ ਲਾਉਣੇ ਆ, ਤਾਂ ਉਹ ਵੀ ਸਾਡਾ ਇੰਟਰਾ ਸਟੇਟ ਦੇ ਦਾਇਰੇ ਵਿੱਚ ਆਉਂਦਾ ਹੈ। ਇਹਨਾਂ ਦੋਨਾਂ ਦੇ ਕਾਨੂੰਨ ਅਲੱਗ-ਅਲੱਗ ਹਨ, ELD ਦੀਆਂ ਰਿਕੁਆਇਰਮੈਂਟਸ ਅਲੱਗ-ਅਲੱਗ ਹਨ। ਪਰ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਜ਼ਰੂਰ ਯਾਦ ਕਰਵਾਉਣੀ ਚਾਹੁੰਦਾ ਔਰ ਦੱਸਣਾ ਚਾਹੁੰਦਾ ਕਿ ਅਕਸਰ ਇੱਕ ਗਲਤਫਹਿਮੀ ਜਿਹੜੀ ਟਰੱਕਰਸ ਦੇ ਵਿੱਚ ਆਉਂਦੀ ਹੈ ਕਿ ਅਸੀਂ ਜਿਹੜੀ ਕੰਟੇਨਰ ਇੰਡਸਟਰੀ ਹੈ, ਬੇਸ਼ੱਕ ਉਹ ਰੋਡ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਸੀ ਪੋਰਟ ਦੇ ਨਾਲ ਸੰਬੰਧਿਤ ਹੈ, ਬੇਸ਼ੱਕ ਉਹਦੇ ਵਿੱਚ ਦੇਖਣ ਨੂੰ ਇੰਜ ਲੱਗਦਾ ਕਿ ਅਸੀਂ ਓਕਲੈਂਡ ਤੋਂ ਲੋਡ ਚੱਕ ਕੇ ਤੇ ਸਟਾਕਟਨ ਜਾਂ ਲੈਥਰੋਪ ਡਿਲੀਵਰ ਕਰਦੇ ਆ, ਜਾਂ ਸੈਕਰਾਮੈਂਟੋ ਤੋਂ ਲੋਡ ਚੱਕ ਕੇ ਅਸੀਂ ਬੇ ਏਰੀਆ ਲੈ ਕੇ ਆਉਂਦੇ ਆ, ਜਾਂ
ਸਟਾਕਟਨ ਰੇਲਵੇ ਪੋਰਟ ਤੋਂ ਲੋਡ ਚੱਕ ਕੇ ਏਰੀਆ ਲੈ ਕੇ ਜਾਂਦੇ ਆ। ਦੇਖਣ ਸੁਣਨ ਨੂੰ ਇੰਜ ਲੱਗਦਾ ਕਿ ਜਿਵੇਂ ਇਹ ਵੀ ਇੰਟਰਾਸਟੇਟ ਟਰਕਿੰਗ ਹੋਵੇ, ਠੀਕ ਹੈ। ਪਰ ਇਹ ਗੱਲ ਸਹੀ ਨਹੀਂ ਹੈ, ਹੂੰ ਕਿਉਂਕਿ ਲੋਡ ਕਿੱਥੋਂ ਚੱਕਿਆ ਜਾਂਦਾ, ਭਾਵ ਕਿ ਕਾਰਗੋ ਕਿੱਥੋਂ ਚੱਕੀ ਜਾਂਦੀ ਹੈ, ਇਹ ਮੈਟਰ ਕਰਦਾ ਤੁਹਾਡੀ ਆਪਰੇਸ਼ਨ ਨੂੰ ਡਿਸਾਈਡ ਕਰਨ ਵਾਸਤੇ ਕਿ ਇੰਟਰਾਸਟੇਟ ਟਰਕਿੰਗ ਹੈ ਜਾਂ ਇੰਟਰਸਟੇਟ ਹੈ। ਠੀਕ ਹੈ। ਮਿੱਟੀ ਜਿਹੜੀ ਉਹ ਕੈਲੀਫੋਰਨੀਆ ਚੱਕੀ ਜਾਂਦੀ ਹੈ, ਕੈਲੀਫੋਰਨੀਆ ਚਲਾਈ ਜਾਂਦੀ ਹੈ। ਡਰਾਈ ਵੈਨ ਦਾ ਸਮਾਨ ਪਾਣੀ ਇੱਥੋਂ ਚੱਕਿਆ ਜਾਂਦਾ, ਇੱਥੇ ਲਾਇਆ ਜਾਂਦਾ, ਪਰ ਜਿਹੜਾ ਕੰਟੇਨਰ ਆ ਉਹਦੇ ਵਿੱਚ ਕੰਟੇਨਰ ਜ਼ਰੂਰ ਚੱਕਿਆ ਜਾਂਦਾ, ਪਰ ਉਹਦੇ ਵਿੱਚ ਕਾਰਗੋ ਨਹੀਂ ਚੱਕੀ ਜਾਂਦੀ ਸਟੇਟ ਦੇ ਵਿੱਚੋਂ। ਕੰਟੇਨਰ ਜਾਂ ਤਾਂ ਉਹ ਚਾਈਨਾ ਤੋਂ ਆਉਂਦਾ ਹੁੰਦਾ ਜਾਂ ਕਿਸੇ ਹੋਰ ਮੁਲਕ ਤੋਂ ਆ ਰਿਹਾ ਹੁੰਦਾ। ਜੇਕਰ ਰੇਲ ਦੀ ਵੀ ਗੱਲ ਕਰੀਏ ਤਾਂ ਉਹ ਸ਼ਿਕਾਗੋ ਤੋਂ ਲੋਡ ਇੱਥੇ ਆ ਸਕਦਾ। ਸੋ ਜਿਹੜੀ ਕੰਟੇਨਰ ਇੰਡਸਟਰੀ ਹੈ ਉਹ ਇੰਟਰਾ ਸਟੇਟ ਦੇ ਦਾਇਰੇ ਵਿੱਚ ਨਹੀਂ ਆਉਂਦੀ। ਅਕਸਰ ਅਸੀਂ ਪਰਮਿਟ ਅਪਲਾਈ ਕਰਨ ਲੱਗਿਆਂ ਇਹਨੂੰ ਅਸੀਂ ਲੋਕਲ ਟਰਕਿੰਗ ਲਫ਼ਜ਼ ਵਰਤ ਦਿੰਦੇ ਹਾਂ। ਜਦੋਂ ਅਸੀਂ ਪਰਮਿਟ ਲੈਣ ਜਾਂਦੇ ਹਾਂ ਅਸੀਂ ਕਹਿੰਦੇ ਅਸੀਂ ਲੋਕਲ ਟਰੱਕ ਚਲਾਉਣਾ, ਪਰ ਇਹ ਗੱਲ ਬਿਲਕੁਲ ਗਲਤ ਹੈ। ਉਸ ਤੋਂ ਬਾਅਦ ਸਾਨੂੰ ਸਕੇਲ ਦੇ ਉੱਤੇ ਪੈਨਲਟੀਜ਼ ਪੈਂਦੀਆਂ। ਸਾਨੂੰ ਇੰਟਰਾ ਸਟੇਟ ਨੂੰ ਸਮਝਣ ਦੀ ਲੋੜ ਹੈ ਕਿ ਜੇਕਰ ਅਸੀਂ ਕੰਟੇਨਰਸ ਦਾ ਕੰਮ ਕਰ ਰਹੇ ਹਾਂ ਤੇ ਸਾਡੇ ਪਰਮਿਟ ਜਿਹੜੇ ਆ ਉਹ ਇੰਟਰ ਸਟੇਟ ਵਾਲੇ ਹੋਣਗੇ, ਨਾ ਕਿ ਇੰਟਰਾ ਸਟੇਟ ਵਾਲੇ ਪਰਮਿਟ ਹੋਣਗੇ। ਠੀਕ ਹੈ। ਸੋ ਇੰਟਰ ਸਟੇਟ ਜਿਹੜੀ ਟਰਕਿੰਗ ਹੈ ਉਹ ਹੈ ਕਿ ਜਿਹਦੇ ਵਿੱਚ ਅਸੀਂ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਕਿਸੇ ਵੀ ਅਮਰੀਕਾ ਦੀ ਹੋਰ ਸਟੇਟ ਵਿੱਚ ਜਾਂ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਅਸੀਂ ਕੈਨੇਡਾ ਦੀ ਕਿਸੇ ਸਟੇਟ ਵਿੱਚ ਜਾਈਏ ਤਾਂ ਅਸੀਂ ਉਹਨੂੰ ਜਿਹੜਾ ਆ ਉਹ ਇੰਟਰ ਸਟੇਟ ਟਰਕਿੰਗ ਦੇ ਦਾਇਰੇ ਵਿੱਚ ਲੈ ਕੇ ਆਉਨੇ ਆ। ਵਾਈਸ ਵਰਸਾ, ਜੇਕਰ ਅਸੀਂ ਸ਼ਿਕਾਗੋ ਤੋਂ ਲੋਡ ਚੱਕ ਕੇ ਕੈਲੀਫੋਰਨੀਆ ਲੈ ਕੇ ਆਉਨੇ ਆ, ਸ਼ਿਕਾਗੋ ਤੋਂ ਲੋਡ ਚੱਕ ਕੇ ਟੈਕਸਸ ਜਾਂਦੇ ਆ, ਟੈਕਸਸ ਤੋਂ ਲੋਡ ਚੱਕ ਕੇ ਕੈਲਗਰੀ ਜਾਂਦੇ ਆ, ਇਹ ਸਾਰੀਆਂ ਜਿਹੜੀਆਂ ਟਰਕਿੰਗ ਦੀਆਂ ਕਿਸਮਾਂ ਹਨ ਇਹ ਸਾਰੀਆਂ ਇੰਟਰ ਸਟੇਟ ਦੇ ਥੱਲੇ ਆਉਂਦੀਆਂ ਹਨ। ਸੋ ਮੋਟੇ ਰੂਪ ਵਿੱਚ ਇੰਟਰ ਸਟੇਟ ਤੇ ਇੰਟਰ ਸਟੇਟ ਜਿਹੜੀਆਂ ਇਹ ਦੋ ਤਰ੍ਹਾਂ ਦੀਆਂ ਕਹ ਲਓ ਕਿ ਕਿਸਮਾਂ ਹਨ ਟਰਕਿੰਗ ਦੀਆਂ। ਸੋ ਜਦੋਂ ਤੁਸੀਂ ਹੁਣ ਕੰਟੇਨਰ ਵਾਲੇ ਦੀ ਗੱਲ ਕਰਦੇ, ਕੀ ਬਿੱਲ ਆਫ ਲੇਡਿੰਗ ਦੇ ਉੱਤੇ ਕਾਰਗੋ ਦਾ ਓਰੀਜੀਨੇਸ਼ਨ ਪੁਆਇੰਟ ਜਾਂ ਇਦਾਂ ਦੀ ਚੀਜ਼ ਉਹ ਲਿਖੀ ਹੁੰਦੀ ਹੈ, ਕੀ ਉਹ ਤੋਂ ਕਲੈਰਿਟੀ ਮਿਲ ਜਾਂਦੀ ਆ? ਬਿਲਕੁਲ, ਬਿੱਲ ਆਫ ਲੇਡਿੰਗ ਜਿਹੜਾ ਹੈ ਉਹਦੇ ਉੱਤੇ ਜਿਹੜਾ ਪੁਆਇੰਟ ਓਰੀਜਨ ਹੈਗਾ, ਖਾਸ ਕਰਕੇ ਜਿਹੜੇ ਤੁਹਾਡੇ ਇਹ ਕੰਟੇਨਰਸ ਹੁੰਦੇ ਆ ਜਾਂ ਜਿਹੜੀਆਂ ਤੁਹਾਡੀਆਂ ਇੰਟਰਨੈਸ਼ਨਲ ਸ਼ਿਪਮੈਂਟ ਹੁੰਦੀਆਂ ਜਾਂ ਜਿਹੜੀਆਂ ਇੰਟਰ ਸਟੇਟ ਸ਼ਿਪਮੈਂਟ ਹੁੰਦੀਆਂ, ਇਹਨਾਂ ਦੇ ਵਿੱਚ ਤੁਹਾਡੇ ਕੋਲ ਬਿੱਲ ਆਫ ਲੇਡਿੰਗ ਹੋਣਾ ਬਹੁਤ ਜ਼ਰੂਰੀ ਹੈ। ਔਰ ਬਿੱਲ ਆਫ ਲੇਡਿੰਗ ਦਾ ਮਤਲਬ ਹੀ ਇਹ ਹੈ ਕਿ ਉਹਦੇ ਉੱਤੇ ਜਿਹੜਾ ਲੋਡ ਦਾ ਓਰੀਜਨ ਤੇ ਲੋਡ ਦੀ ਜਿਹੜੀ ਡਿਲੀਵਰੀ ਹੈ ਜਾਂ ਡੈਸਟੀਨੇਸ਼ਨ ਅਸੀਂ ਜਿਹਨੂੰ ਕਹਿੰਦੇ ਆ, ਉਹਨਾਂ ਦੋਨਾਂ ਦਾ ਬਕਾਇਦਾ ਤੌਰ ਤੇ ਐਡਰੈਸ ਹੁੰਦਾ। ਜਿਹੜਾ ਬਿੱਲ ਆਫ ਲੇਡਿੰਗ ਹੈ ਉਹ ਕੰਪਲੀਟ ਹੀ ਨਹੀਂ ਹੈ ਜਦ ਤੱਕ ਉਹਦੇ ਉੱਤੇ ਓਰੀਜਨ ਤੇ ਡੈਸਟੀਨੇਸ਼ਨ ਜਿਹੜੀ ਹੈ ਉਹ ਡਿਫਾਈਨ ਨਾ ਕੀਤੀ ਹੋਵੇ। ਸੋ ਬਿੱਲ ਆਫ ਲੇਡਿੰਗ ਜਿਹੜਾ ਹੈ ਉਹ ਸਾਡਾ ਪ੍ਰੂਫ ਹੈ ਕਿ ਇਹ ਲੋਡ ਜਿਹੜਾ ਇੰਟਰਸਟੇਟ ਹੈ ਜਾਂ ਇੰਟਰਸਟੇਟ ਹੈ। ਠੀਕ ਹੈ। ਸੋ ਆਪਾਂ ਮੋਟੇ ਰੂਪ ਦੇ ਵਿੱਚ ਜਿਹੜਾ ਦੇਖ ਰਹੇ ਹਾਂ ਵੀ ਇੱਕ ਵਿਦਿਨ ਦਾ ਸਟੇਟ ਉੱਥੇ ਹੀ ਓਰੀਜਨ ਉੱਥੇ ਹੀ ਐਂਡ ਹੋਵੇ, ਉਹ ਇੰਟਰਸਟੇਟ ਡਜ਼ ਨਾਟ ਮੈਟਰ ਵੀ ਉਹ ਕੈਲੀਫੋਰਨੀਆ ਹੈ ਜਾਂ ਬਾਕੀ ਕਿਹੜੇ ਜਿਹੜੇ ਵੀ ਸੂਬੇ 'ਚ ਆ। ਤੇ ਜੇ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਬਾਰਡਰ ਜਦੋਂ ਆਪਾਂ ਕਹਿ ਲਓ ਕ੍ਰਾਸ ਕਰ ਗਏ ਆ ਤੇ ਫਿਰ ਉਹ ਇੰਟਰਸਟੇਟ, ਈਵਨ ਜਿੱਦਾਂ ਹੁਣ ਤੁਸੀਂ ਕੈਲਗਰੀ ਕਿਹਾ ਜੇ ਇੰਟਰਨੈਸ਼ਨਲ ਵੀ ਆ, ਉਹ ਵੀ ਫਿਰ ਇੰਟਰ ਸਟੇਟ ਦੇ ਅੰਦਰ ਹੀ ਉਹਦੀ ਡਿਫਰੈਂਸ਼ੀਏਸ਼ਨ ਆ ਜਾਂਦੀ ਆ। ਬਿਲਕੁਲ ਬਿਲਕੁਲ, ਬੇਸ਼ੱਕ ਉਹ ਇੰਟਰਨੈਸ਼ਨਲ ਦੇ ਉਹਦੇ ਉੱਤੇ ਕੁਝ ਕਾਨੂੰਨ ਹੋਰ ਲਾਗੂ ਹੁੰਦੇ ਆ ਜਿਹਦੇ ਵਿੱਚ ਤੁਹਾਡੀਆਂ ਬਾਰਡਰ ਕਲੀਅਰੈਂਸਸ ਹੁੰਦੀਆਂ ਆ ਜਾਂ ਤੁਹਾਡੇ ਮੈਨੀਫੈਸਟ ਬਣਦੇ ਆ ਜਾਂ ਤੁਹਾਡੇ ਈ ਮੈਨੀਫੈਸਟ ਬਣਦੇ ਹੈਗੇ ਆ, ਪਰ ਅਸੀਂ ਉਹਨੂੰ ਟਰਕਿੰਗ ਵਿੱਚ ਜਦੋਂ ਅਸੀਂ ਗਿਣਦੇ ਆ ਅਸੀਂ ਉਹਨੂੰ ਇੰਟਰ ਸਟੇਟ ਹੀ ਕੰਸੀਡਰ ਕਰਦੇ। ਉਹ ਟਰਕਿੰਗ ਇੰਟਰਨੈਸ਼ਨਲ ਟਰਕਿੰਗ ਕੋਈ ਲਫ਼ਜ਼ ਸੁਣਨ ਵਿੱਚ ਨਹੀਂ ਆਉਂਦਾ, ਇੰਟਰ ਸਟੇਟ ਹੀ ਟਰਕਿੰਗ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਬੇਸ਼ੱਕ ਉਹਦੀ ਜਿਹੜੀ ਟਾਈਪ ਹੈ ਉਹ ਇੰਟਰਨੈਸ਼ਨਲ ਹੁੰਦੀ ਹੈ, ਕੋਈ ਸ਼ੱਕ ਨਹੀਂ, ਉੱਤੇ ਬਾਰਡਰ ਦੀ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਡੀਆਂ ਫਾਰਮੈਲਿਟੀਜ਼ ਹੈ ਉਹ ਲੱਗਦੀਆਂ, ਪਰ ਉਹ ਇੰਟਰ ਸਟੇਟ ਦੇ ਦਾਇਰੇ 'ਚ ਆਉਂਦੀ। ਠੀਕ ਹੈ। ਸੋ ਹੁਣ ਦੋ ਤਰ੍ਹਾਂ ਦੀ ਜਿੱਦਾਂ ਤੁਸੀਂ ਦੱਸੀ ਆ, ਇੰਟਰਾ ਸਟੇਟ ਤੇ ਇੰਟਰ ਸਟੇਟ ਪਰਮਿਟਸ ਦੀ ਵੀ ਤੁਸੀਂ ਗੱਲ ਕੀਤੀ ਆ। ਇਹਨਾਂ ਦੋਨਾਂ ਟਰਕਿੰਗ ਦੇ ਲਈ ਫਿਰ ਵੱਖ-ਵੱਖ ਪ੍ਰਕਾਰ ਦੇ ਪਰਮਿਟ ਹੋਣਗੇ। ਕਿੰਨੇ ਕੁ ਪ੍ਰਕਾਰ ਦੇ ਪਰਮਿਟ ਹੁੰਦੇ ਆ ਤੇ ਇੰਟਰਾ ਦੇ ਲਈ ਕਿਹੜੇ ਤੇ ਇੰਟਰ ਦੇ ਲਈ ਫਿਰ ਕਿਹੜੇ-ਕਿਹੜੇ ਆਪਾਂ ਨੂੰ ਚਾਹੀਦੇ ਹੁੰਦੇ ਆ? ਹਾਂਜੀ ਰਾਜ ਭਾਈ, ਕਾਫੀ ਤਫਸੀਲ ਹੈਗੀ ਆ ਕਿ ਇੰਟਰਾ ਸਟੇਟ ਦੇ ਵਿੱਚ ਮੋਟੇ ਰੂਪ ਦੇ ਵਿੱਚ ਸਾਨੂੰ 3 ਪਰਮਿਟ ਚਾਹੀਦੇ ਹੁੰਦੇ। ਠੀਕ ਹੈ। ਇੱਕ ਨੂੰ ਅਸੀਂ ਸੀਏ ਨੰਬਰ ਕਹਿੰਦੇ ਆ, ਦੂਜੇ ਨੂੰ ਅਸੀਂ ਮੋਟਰ ਕੈਰੀਅਰ ਪਰਮਿਟ ਕਹਿੰਦੇ ਆ, ਔਰ ਤੀਜੇ ਨੂੰ ਅਸੀਂ ਡੀਓਟੀ ਕਹਿੰਦੇ ਆ। ਡੀਓਟੀ ਨੰਬਰ ਜਿਹੜਾ ਹੈ ਉਹ ਸਾਡਾ ਫੈਡਰਲ ਦਾ ਪਰਮਿਟ ਹੈ। ਕੋਈ ਵੀ ਉਹ ਕੰਪਨੀ ਪੂਰੇ ਅਮਰੀਕਾ ਦੇ ਵਿੱਚ ਜਦੋਂ ਵੀ ਕੋਈ ਟਰਕਿੰਗ ਰਜਿਸਟਰ ਹੁੰਦੀ ਆ, ਮੈਂ ਕੈਲੀਫੋਰਨੀਆ ਦੀ ਗੱਲ ਨਹੀਂ ਕਰ ਰਿਹਾ, ਕਿਸੇ ਵੀ ਸਟੇਟ ਦੇ ਵਿੱਚ ਅਗਰ ਕੋਈ ਵੀ ਟਰਕਿੰਗ ਕੰਪਨੀ ਜਿਹੜੀ ਹੈ ਉਹ ਰਜਿਸਟਰ ਹੁੰਦੀ ਹੈ ਤੇ ਫੈਡਰਲ ਵੱਲੋਂ ਉਹਨੂੰ ਡੀਓਟੀ ਨੰਬਰ ਜਿਹੜਾ ਹੈ ਉਹ ਇਸ਼ੂ ਕੀਤਾ ਜਾਂਦਾ, ਜਿਹੜਾ ਕਿ ਇੱਕ ਆਇਡੈਂਟੀਫਿਕੇਸ਼ਨ ਨੰਬਰ ਹੁੰਦਾ।
ਠੀਕ ਹੈ ਅਗਰ ਉਹ ਇੰਟਰਾ ਸਟੇਟ ਟਰੈਕਿੰਗ ਡਿਫਾਈਨ ਕੀਤੀ ਜਾਂਦੀ, ਜਦੋਂ ਅਸੀਂ ਅਪਲਾਈ ਕਰਦੇ ਹਾਂ ਤੇ ਉਹਨੂੰ ਡਿਫਾਈਨ ਕਰਨਾ ਪੈਂਦਾ ਕਿ ਕਿਹੜੀ ਟਰੈਕਿੰਗ ਕਰਨੀ ਹੈ। ਜੇਕਰ ਇੰਟਰਾ ਸਟੇਟ ਡਿਫਾਈਨ ਕੀਤੀ ਜਾਂਦੀ ਹੈ ਤਾਂ ਉਹ ਜਿਹੜੀ ਟਾਈਪ ਆਫ ਡੀਓਟੀ ਹੈ ਉਹ ਇੰਟਰਾ ਸਟੇਟ ਡੀਓਟੀ ਕਹਾਉਂਦੀ ਹੈ। ਅਗਰ ਤੁਸੀਂ ਇੰਟਰ ਸਟੇਟ ਡਿਫਾਈਨ ਕਰਦੇ ਹੋ ਉਹਨੂੰ ਤਾਂ ਉਹ ਇੰਟਰ ਸਟੇਟ ਡੀਓਟੀ ਜਿਹੜੀ ਆ ਉਹ ਕਹਾਉਂਦੀ ਹੈ। ਕੈਲੀਫੋਰਨੀਆ ਦੇ ਵਿੱਚ ਸਪੈਸ਼ਲ ਜਿਹੜਾ ਇੱਕ ਅਲੱਗ ਤੋਂ ਪਰਮਿਟ ਹੈ, ਜਿਹੜੀ ਇੰਟਰਾ ਸਟੇਟ ਕੈਲੀਫੋਰਨੀਆ ਦੀ ਟਰੈਕਿੰਗ ਹੈ, ਭਾਵ ਕਿ ਜਿਹੜੀ ਲੋਕਲ ਟਰੈਕਿੰਗ ਹੈ ਉਹਦੇ ਵਾਸਤੇ ਜਿਹੜਾ ਅਗਲਾ ਨੰਬਰ ਹੈ ਉਹ ਸੀਏ ਨੰਬਰ ਅਪਲਾਈ ਹੁੰਦਾ, ਜਿਹੜਾ ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨੂੰ ਇਸ਼ੂ ਕਰਦੀ ਹੈ। ਔਰ ਇੱਕ ਕੰਪਨੀ ਨੂੰ, ਚਾਹੇ ਉਹ ਇੰਡੀਵਿਜੂਅਲ ਹੈ, ਭਾਵ ਕਿ ਪਰਸਨ ਦੇ ਆਪਣੇ ਨਾਂ ਤੇ ਹੈ, ਚਾਹੇ ਉਹ ਕਾਰਪੋਰੇਸ਼ਨ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰ ਜਾਂ ਉਹ ਕੰਪਨੀ ਦੀ ਲਾਈਫ ਦੇ ਵਿੱਚ ਇੱਕ ਵਾਰ ਹੀ ਸੀਏ ਨੰਬਰ ਇੱਕ ਜਿਹੜਾ ਹੈ ਉਹ ਇਸ਼ੂ ਹੋਣਾ ਹੁੰਦਾ, ਔਰ ਇਹਨੂੰ ਹਾਈਵੇ ਪੈਟਰੋਲ ਜਿਹੜੀ ਹੈ ਇਹਨੂੰ ਇਸ਼ੂ ਕਰਦੀ ਹੈ। ਠੀਕ ਹੈ ਉਸ ਤੋਂ ਜਿਹੜਾ ਸੀਏ ਨੰਬਰ ਦੀ ਜਿਹੜੀ ਅਗਲੀ ਮੰਜ਼ਿਲ ਹੈ, ਉਹ ਸੀਏ ਨੰਬਰ ਤੋਂ ਉਹਨੂੰ ਵੱਖ ਕਰਕੇ ਪਰਮਿਟ ਨੂੰ ਨਹੀਂ ਦੇਖਿਆ ਜਾ ਸਕਦਾ। ਔਰ ਮੈਂ ਤੇ ਗੱਲ ਬਹੁਤ ਜ਼ਰੂਰੀ ਤਰ੍ਹਾਂ ਯਾਦ ਕਰਾਉਣੀ ਚਾਹੁੰਦਾ ਹੈ ਕਿ ਸਾਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੋਈ 70% ਟਰੱਕਰਸ ਐਸੇ ਹਨ ਜਿਹੜੇ ਸੀਏ ਨੰਬਰ ਨੂੰ ਤੇ ਮੋਟਰ ਕੈਰੀਅਰ ਪਰਮਿਟ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ। ਉਹ ਠੀਕ ਹੈ ਅਕਸਰ ਸੀਏ ਨੰਬਰ ਨੂੰ ਹੀ ਮੋਟਰ ਕੈਰੀਅਰ ਪਰਮਿਟ ਕਹਿੰਦੇ ਆ ਔਰ ਮੋਟਰ ਕੈਰੀਅਰ ਪਰਮਿਟ ਨੂੰ ਹੀ ਸੀਏ ਨੰਬਰ ਕਹਿੰਦੇ ਆ। ਔਰ ਕਿਉਂ ਕਹਿੰਦੇ ਆ, ਮੈਂ ਇਹਦੀ ਵਜ਼ਾਹਤ ਵੀ ਤੁਹਾਨੂੰ ਜ਼ਰੂਰ ਕਰਾਂਗਾ ਕਿ ਸੀਏ ਨੰਬਰ ਜਿਹੜਾ ਬੇਸ਼ੱਕ ਉਹ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਇਸ਼ੂ ਕੀਤਾ ਜਾਂਦਾ ਹੈ ਔਰ ਮੋਟਰ ਕੈਰੀਅਰ ਪਰਮਿਟ ਜਿਹੜਾ ਆ ਉਹ ਡਿਪਾਰਟਮੈਂਟ ਆਫ ਮੋਟਰ ਵਹੀਕਲ ਵੱਲੋਂ ਇਸ਼ੂ ਕੀਤਾ ਜਾਂਦਾ ਠੀਕ ਨੰਬਰ। ਹੈ ਪਰ ਸੀਏ ਨੰਬਰ ਜਿਹੜਾ ਹੈ, ਕਿਉਂਕਿ ਮੋਟਰ ਕੈਰੀਅਰ ਪਰਮਿਟ ਦਾ ਆਪਣਾ ਇਟਸੈਲਫ ਕੋਈ ਐਕਸੈਪਟਡ ਨੰਬਰ ਜਾਂ ਆਇਡੈਂਟੀਫਿਕੇਸ਼ਨ ਨੰਬਰ ਨਹੀਂ ਹੁੰਦਾ, ਸੀਏ ਨੰਬਰ ਅਪਲਾਈ ਕਰਨ ਤੋਂ ਬਾਅਦ ਹੀ ਸਾਨੂੰ ਮੋਟਰ ਕੈਰੀਅਰ ਪਰਮਿਟ ਦੇ ਉੱਤੇ ਉਹ ਨੰਬਰ ਪਾਉਣਾ ਪੈਂਦਾ। ਸੋ ਜਦੋਂ ਮੋਟਰ ਕੈਰੀਅਰ ਪਰਮਿਟ ਸਾਡੇ ਬਣ ਕੇ ਸਾਡੇ ਘਰੇ ਆਉਂਦਾ ਲੈਟਰ, ਉਹਦੇ ਉੱਤੇ ਨੰਬਰ ਸੀਏ ਨੰਬਰ ਪਿਆ ਹੁੰਦਾ ਔਰ ਉੱਤੇ ਲੱਗ ਵੀ ਸੀਏ ਨੰਬਰ ਹੀ ਲਿਖਿਆ ਹੁੰਦਾ। ਸੋ ਇਸ ਕਰਕੇ ਅਕਸਰ ਸਾਡੇ ਲੋਕਾਂ ਨੂੰ ਇਹ ਪ੍ਰੋਬਲਮ ਹੈ ਕਿ ਉਹ ਮੋਟਰ ਕੈਰੀਅਰ ਪਰਮਿਟ ਨੂੰ ਵੀ ਸੀਏ ਨੰਬਰ ਜਾਂ ਸੀਏ ਪਰਮਿਟ ਕਹਿ ਲੈਂਦੇ ਆ, ਜਦਕਿ ਸੀਏ ਨੰਬਰ ਔਰ ਮੋਟਰ ਕੈਰੀਅਰ ਪਰਮਿਟ ਜਿਹੜਾ ਆ ਇਹ ਦੋ ਅਲੱਗ-ਅਲੱਗ ਚੀਜ਼ਾਂ ਆ। ਸੀਏ ਨੰਬਰ ਨੇ ਕਦੀ ਵੀ ਐਕਸਪਾਇਰ ਨਹੀਂ ਹੋਣਾ ਹੁੰਦਾ, ਉਹ ਵਨ ਟਾਈਮ ਪਰਮਿਟ ਹੈ, ਉਹਦੀ ਕੋਈ ਫੀਸ ਨਹੀਂ ਹੈ। ਇਹਦੇ ਆਪੋਜ਼ਿਟ ਮੋਟਰ ਕੈਰੀਅਰ ਪਰਮਿਟ ਜਿਹੜਾ ਉਹ ਹਰ ਸਾਲ ਐਕਸਪਾਇਰ ਹੋਣਾ ਹੁੰਦਾ ਔਰ ਉਹਦੇ ਵਿੱਚ $250 ਫੀਸ ਜਿਹੜੀ ਹੈ ਉਹ ਤੁਹਾਨੂੰ ਹਰ ਸਾਲ ਪੇ ਕਰਨੀ ਪੈਂਦੀ ਹੈ। ਇੱਥੇ ਨਾਲ ਮੈਂ ਇੱਕ ਹੋਰ ਐਡ ਗੱਲ ਕਰਨੀ ਚਾਹਾਂਗਾ ਕਿ ਇੰਟਰਾ ਸਟੇਟ ਵਾਸਤੇ ਮੋਟਰ ਕੈਰੀਅਰ ਪਰਮਿਟ ਜਿਹੜਾ ਹੈ ਉਹਦੀ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ ਜਦ ਤੱਕ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈ ਤੇ ਮੋਟਰ ਕੈਰੀਅਰ ਪਰਮਿਟ ਜਿਹੜਾ ਉਹ ਐਕਟਿਵ ਨਹੀਂ ਹੋ ਸਕਦਾ। ਪਰ ਸੀਏ ਨੰਬਰ ਜਿਹੜਾ ਹੈ ਉਹ ਤੁਹਾਡਾ ਐਕਟਿਵ ਰਹਿੰਦਾ ਹੈ, ਬਟ ਮੋਟਰ ਕੈਰੀਅਰ ਪਰਮਿਟ ਜਿਹੜਾ ਹੈ ਉਹ ਐਕਸਪਾਇਰ ਹੋ ਜਾਂਦਾ। ਸੋ ਸੀਏ ਨੰਬਰ ਐਕਟਿਵ ਹੋਣ ਦੇ ਭੁਲੇਖੇ ਵਿੱਚ ਅਕਸਰ ਸਾਡੇ ਲੋਕ ਮੋਟਰ ਕੈਰੀਅਰ ਪਰਮਿਟ ਐਕਸਪਾਇਰ ਕਰ ਲੈਂਦੇ ਆ, ਪਰ ਉਹਦੇ ਨਾਲ ਵੀ ਅੱਜਕੱਲ ਟਰੱਕ ਜਿਹੜਾ ਆ ਨਵੇਂ ਕਾਨੂੰਨ ਦੇ ਮੁਤਾਬਕ ਇੰਪਾਊਂਡ ਹੁੰਦਾ ਆ ਜਾਂ ਤੁਹਾਨੂੰ ਟਰੱਕ ਨੂੰ ਟੋ ਕਰਵਾਉਣਾ ਪੈਂਦਾ। ਮੈਂ ਛੋਟੀ ਜਿਹੀ ਗੱਲ ਇੱਥੇ ਮੈਂਸ਼ਨ ਕਰਨੀ ਚਾਹੁੰਦਾ ਕਿ ਪਿਛਲੇ 2 ਮਹੀਨੇ ਦੇ ਵਿੱਚ ਕੋਈ ਮੈਂ 6 ਕੰਪਨੀਆਂ ਐਸੀਆਂ ਹਨ ਜਿਨ੍ਹਾਂ ਦੀਆਂ ਮੈਨੂੰ ਕਾਲਸ ਆਈਆਂ ਔਰ ਮੋਟਰ ਕੈਰੀਅਰ ਪਰਮਿਟ ਐਕਸਪਾਇਰ ਸੀ, ਉਹਨਾਂ ਦੇ ਸੀਏ ਨੰਬਰ ਐਕਟਿਵ ਸੀ, ਮੋਟਰ ਕੈਰੀਅਰ ਪਰਮਿਟ ਐਕਸਪਾਇਰ ਸੀ, ਉਹਨਾਂ ਨੂੰ ਡਿਫਰੈਂਸ ਨਹੀਂ ਸੀ ਪਤਾ। ਨਵੇਂ ਕਾਨੂੰਨ ਦੇ ਮੁਤਾਬਕ ਉਹ ਟਰੱਕ ਬਕਾਇਦਾ ਇੰਪਾਊਂਡ ਕੀਤੇ ਗਏ ਜਾਂ ਬਕਾਇਦਾ ਟੋ ਕਰਵਾਏ। ਸੋ ਇਹ ਰੀਸੈਂਟਲੀ ਕਾਨੂੰਨ ਜਿਹੜਾ ਹੈ ਇਹਨੂੰ ਇੰਪਲੀਮੈਂਟੇਸ਼ਨ ਜਿਹੜੀ ਹੈ ਇਹਦੀ ਬਹੁਤ ਸਟਰੋਂਗ ਹੋ ਗਈ ਹੈ। ਸੋ 3 ਪਰਮਿਟ ਜਿਹੜੇ ਆ ਇਹ ਮੋਟੇ ਰੂਪ ਦੇ ਵਿੱਚ ਇੰਟਰਾ ਸਟੇਟ ਲਈ ਚਾਹੀਦੇ ਹਨ। ਇੰਟਰ ਸਟੇਟ ਲਈ ਇਹ 3 ਪਰਮਿਟ ਚਾਹੀਦੇ ਆ। ਠੀਕ ਹੈ, ਸੀਏ ਨੰਬਰ ਵੀ ਚਾਹੀਦਾ, ਮੋਟਰ ਕੈਰੀਅਰ ਪਰਮਿਟ ਚਾਹੀਦਾ, ਡੀਓਟੀ ਜਿਹੜਾ ਉਹਦੀ ਟਾਈਪ ਜਿਹੜੀ ਆ ਉਹ ਇੰਟਰ ਸਟੇਟ ਹੋ ਜਾਂਦੀ ਹੈ। ਠੀਕ ਹੈ, ਔਰ ਉਸ ਤੋਂ ਬਾਅਦ ਸਾਨੂੰ ਇੱਕ ਪਰਮਿਟ ਦਾ ਨਾਮ ਇਫਟਾ ਹੈ, ਯੂਸੀਆਰ, ਐਮਸੀ ਪਰਮਿਟ ਜਿਹੜਾ ਹੈ ਜਿਹਨੂੰ ਅਸੀਂ ਮੋਟਰ ਕੈਰੀਅਰ ਕਹਿੰਦੇ ਆ, ਇਹ ਫੈਡਰਲ ਦਾ ਪਰਮਿਟ ਹੁੰਦਾ ਹੈ, ਇਹ ਵੀ ਨਾਲ ਸਾਨੂੰ ਚਾਹੀਦਾ। ਸੋ ਡੀਓਟੀ, ਐਮਸੀ ਨੰਬਰ, ਸੀਏ ਨੰਬਰ, ਮੋਟਰ ਕੈਰੀਅਰ ਪਰਮਿਟ, ਯੂਸੀਆਰ, ਇਹ ਯੂਨਾਈਟਿਡ ਕੈਰੀਅਰ ਰਜਿਸਟ੍ਰੇਸ਼ਨ ਔਰ ਇਫਟਾ, ਜਿਹੜੇ ਇਹ 6 ਪਰਮਿਟ ਆ ਇਹ ਸਾਨੂੰ ਕੈਲੀਫੋਰਨੀਆ ਚੋਂ ਬਾਹਰ ਨਿਕਲਣ ਵਾਸਤੇ, ਬਾਰਡਰ ਲਾਈਨ ਕ੍ਰਾਸ ਕਰਨ ਵਾਸਤੇ ਸਾਨੂੰ ਇਹ 6 ਪਰਮਿਟ ਇੰਟਰ ਸਟੇਟ ਕੰਪਨੀ ਨੂੰ ਬਿਲਕੁਲ ਚਾਹੀਦੇ। ਉਸ ਤੋਂ ਬਿਨਾਂ ਤੁਸੀਂ ਬਾਹਰ ਆਪਣਾ 1 ਮੀਲ ਵੀ ਟਰੱਕ ਜਿਹੜਾ ਹੈ ਉਹ ਬਾਹਰ ਨਹੀਂ ਲੈ ਕੇ ਜਾ ਸਕਦੇ। ਉਸ ਤੋਂ ਇਲਾਵਾ 5 ਕੰਪਨੀਆਂ, 5 ਸਟੇਟ ਅਮਰੀਕਾ ਦੇ ਵਿੱਚ ਐਸੀਆਂ ਹਨ ਜਿਹੜੀਆਂ ਇੰਡੀਵਿਜੂਅਲ ਕਹਿੰਦੀਆਂ ਕਿ ਸਾਡੇ ਪਰਮਿਟ ਅਲੱਗ ਤੋਂ ਲੈ ਕੇ ਤੁਸੀਂ ਸਾਡੀ ਸਟੇਟ 'ਚ ਇੰਟਰ ਕਰ ਸਕਦੇ। ਅੱਛਾ, ਉਹਨਾਂ ਦੇ ਵੱਖਰੇ ਲੈਣੇ ਪੈਂਦੇ ਆ। ਬਿਲਕੁਲ ਬਿਲਕੁਲ, ਇਹਦੇ ਵਿੱਚ ਵੀ ਬੜੀ ਕਨਫਿਊਜ਼ਨ ਹੈ ਕਿ ਸਾਨੂੰ ਲੱਗਦਾ ਕਿ ਜੇਕਰ ਸਾਡੇ ਕੋਲ
MC परमिट आ गया, फेडरल का MC परमिट आ गया, तो साडा हुण असीं इंटरस्टेट जा सकते हैं। असीं क्योंकि साडे कोल MC नंबर इंटरस्टेट है, साडे कोल DOT नंबर इंटरस्टेट है, साडे कोल IFTA है, साडे कोल प्लेट्स जिहड़ियां आ वो इंटरस्टेट जिन्होंने असीं IRP प्लेट कहने हैं, ਉਹਦੇ बारे असीं अलग तफसील च गल करांगे। पर उस तो इलावा 5 स्टेट ऐसियां हैं जिहड़ियां अलग परमिट दिंदियां हैं। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਗਰ ਅਸੀਂ ਉਹਨਾਂ ਸਟੇਟਸ ਵਿੱਚ ਦੀ ਨਹੀਂ ਪਾਸ ਕਰਦੇ, ਉਹਨਾਂ ਵਿੱਚ ਦੀ ਨਹੀਂ ਲੰਘਦੇ, ਤੇ ਸਾਨੂੰ ਫਿਰ ਉਹਨਾਂ ਸਟੇਟਸ ਦੇ ਪਰਮਿਟ ਲੈਣ ਦੀ ਜ਼ਰੂਰਤ ਨਹੀਂ। ਠੀਕ ਹੈ। ਉਹਨਾਂ ਵਿੱਚ ਔਰੇਗਨ ਆਉਂਦਾ ਪਹਿਲਾ ਪਰਮਿਟ। ਅਗਰ ਅਸੀਂ ਵਾਸ਼ਿੰਗਟਨ ਨੂੰ ਜਾਣਾ ਆ ਤੇ ਸਾਨੂੰ ਫਿਰ ਔਰੇਗਨ ਪਰਮਿਟ ਦੀ ਲੋੜ ਪਏ। ਅਗਰ ਅਸੀਂ ਐਰੀਜ਼ੋਨਾ ਜਾਣਾ ਆ ਤਾਂ ਸਾਨੂੰ ਕਿਸੇ ਪਰਮਿਟ ਦੀ ਲੋੜ ਨਹੀਂ। ਠੀਕ ਹੈ। ਇਹਨਾਂ 6 ਪਰਮਿਟਸ ਤੋਂ ਇਲਾਵਾ ਅਗਰ ਅਸੀਂ ਨਵਾਡਾ ਜਾ ਰਹੇ ਹਾਂ ਸਾਨੂੰ 6 ਤੋਂ ਇਲਾਵਾ ਹੋਰ ਕਿਸੇ ਪਰਮਿਟ ਦੀ ਲੋੜ ਨਹੀਂ। ਯੂਟਾ ਜਾ ਰਹੇ ਹਾਂ ਸਾਨੂੰ 6 ਤੋਂ ਇਲਾਵਾ ਕਿਸੇ ਹੋਰ ਪਰਮਿਟ ਦੀ ਲੋੜ ਨਹੀਂ। ਸੋ ਸਾਡੀ ਜਿਹੜੀ ਕਲੋਜ਼ੈਸਟ ਸਟੇਟ ਹੈ ਉਹ ਔਰੇਗਨ ਹੈ, ਜਿਹਦੇ ਵਿੱਚ ਸਾਨੂੰ ਔਰੇਗਨ ਜਾਣ ਵਾਸਤੇ ਪਰਮਿਟ ਲੈਣਾ ਪੈਂਦਾ, ਔਰ ਬਿਨਾਂ ਪਰਮਿਟ ਤੋਂ ਜਾਂਦੇ ਆ $465 ਦੀ ਉਹ ਰਾਈਟ ਵੇ ਟਿਕਟ ਦਿੰਦੇ ਆ, ਔਰ ਉਹਦੇ ਵਿੱਚ ਕੋਈ ਮਾਫੀ ਨਹੀਂ। ਇਹ ਵੀ ਨਾਲ ਗੱਲ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਮਾਫੀ ਨਹੀਂ। ਇੱਕ ਵਾਰੀ ਟਰੱਕ ਤੁਹਾਡਾ ਸਕੇਲ ਤੇ ਨਿਕਲ ਗਿਆ ਔਰ 100% ਉਹ ਟਿਕਟ ਮਿਲਦੀ ਹੈ, ਇਹ ਵੀ ਨਾਲ ਗੱਲ ਹੈ। ਇਸ ਤਰ੍ਹਾਂ ਨਹੀਂ ਕਿ ਚਾਂਸ ਹੈ ਕਿ ਹੋ ਸਕਦਾ ਮਿਲੇ ਜਾਂ ਨਾ ਮਿਲੇ। 100% ਕੋਈ, ਮੈਂ ਅੱਜ ਤੱਕ ਕਦੀ ਦੇਖਿਆ ਨਹੀਂ ਕਿ ਕੋਈ ਬੰਦਾ बिना परमिट तो जावे तो टिकट ना मिले। 100% $465 टिकट जी है वो मिलनी। ठीक है। इस तो इलावा अगला परमिट जो न्यू मैक्सिको आ जाता। हाँ, जो टैक्सस जाना है तो तुहानू न्यू मैक्सिको लेना पेगा। टैक्सस तो जाने हैं वापस आने हैं, तुहानू 6 तो इलावा एक परमिट होर दी लोड़ आ, जेड़ा कि न्यू मैक्सिको। ठीक है। अगर तुसीं मिड वेस्ट नू जाने हो ते कंटकी उत्थे नाल होर जुड़ जांदा। कंटकी, ठीक है। अगर ईस्ट नू जांदे हो जी ते उत्थे तुहाडा कनेटिकट और न्यूयॉर्क। ਇਹ ਪਰਮਿਟ ਜਿਹੜੇ ਹੈ ਇਹ ਤੁਹਾਨੂੰ 5 ਪਰਮਿਟ, ਅਗਰ ਤੁਸੀਂ ਇਹਨਾਂ ਸਟੇਟਸ ਵਿੱਚ ਦੀ ਪਾਸ ਕਰਨਾ ਹੈ ਤੁਹਾਨੂੰ 5 ਪਰਮਿਟ ਚਾਹੀਦੇ ਆ, ਔਰ ਇਹਨਾਂ ਦੀਆਂ ਬਾਅਦ ਵਿੱਚ ਫਿਰ ਬਕਾਇਦਾ ਕੱਲੀ ਸਟੇਟਸ ਨੂੰ ਫਾਈਲਿੰਗ ਹੁੰਦੀ ਆ, ਟੈਕਸ ਫਾਈਲਿੰਗ ਹੁੰਦੀ ਆ। ਜਦੋਂ ਅਸੀਂ ਟੈਕਸ ਫਾਈਲਿੰਗ ਦੀ ਗੱਲ ਕਰਾਂਗੇ, ਇਫਟਾ ਫਾਈਲਿੰਗ ਦੀ ਗੱਲ ਕਰਾਂਗੇ, ਉਹਦੇ ਵਿੱਚ ਉਹਨੂੰ ਵਿਸਥਾਰ ਦੇ ਨਾਲ ਅਸੀਂ ਜਾਣਕਾਰੀ ਦੇਵਾਂਗੇ। ਪਰ ਅੱਜ ਮੋਟੇ ਰੂਪ 'ਚ ਇੰਨਾ ਹੈ ਕਿ ਇਹ 5 ਪਰਮਿਟ ਤੁਹਾਨੂੰ ਚਾਹੀਦੇ ਆ। ਸੋ ਅਗਰ ਇੰਟਰਸਟੇਟ ਦੀ ਗੱਲ ਕਰੀਏ ਤਾਂ ਮੋਟੇ ਰੂਪ ਵਿੱਚ ਸਾਨੂੰ 11 ਪਰਮਿਟ ਜਿਹੜੇ ਆ ਉਹ ਇੱਕ ਇੰਟਰਸਟੇਟ ਕੰਪਨੀ ਨੂੰ ਕੈਲੀਫੋਰਨੀਆ ਤੋਂ ਬਾਹਰ ਜਾਣ ਵਾਸਤੇ ਜਿਹੜੇ ਆ ਉਹਨਾਂ ਦੀ ਜ਼ਰੂਰਤ ਪੈਂਦੀ ਹੈ। 6 ਜਿਹੜੇ ਆ ਉਹ ਬਾਰਡਰ ਕ੍ਰਾਸ ਕਰਨ ਵਾਸਤੇ, ਪਰ 5 ਉਸ ਤੋਂ ਇਲਾਵਾ ਜਿਹੜੇ ਆਪਸ਼ਨਲ ਆ, ਅਗਰ ਜਾਣਾ ਆ ਤੇ ਜ਼ਰੂਰਤ ਹੈ, ਅਗਰ ਨਹੀਂ ਜਾਣਾ ਤੇ ਉਹਦੀ ਜ਼ਰੂਰਤ ਨਹੀਂ ਹੈਗੀ ਆ। ਹਾਂ, ਜੇ ਥੱਲੇ ਨੂੰ ਜਾਣਾ ਫਿਰ ਔਰੇਗਨ ਵਾਲੀ ਨਹੀਂ ਹੈ, ਜੇ ਤਾਂ ਨੂੰ ਜਾਣਾ ਫਿਰ ਤਾਂ ਚਾਹੀਦਾ ਹੀ ਚਾਹੀਦਾ ਆ। ਤੁਸੀਂ ਜਦੋਂ ਦੱਸ ਰਹੇ ਸੀ ਇੰਟਰਸਟੇਟ ਦੇ ਵਿੱਚ ਵੀ ਜਿਹੜਾ ਇੱਕ ਕੈਲੀਫੋਰਨੀਆ ਵਾਲਾ CA ਵਾਲਾ ਜਿਹੜਾ ਨੰਬਰ ਆ ਉਹ ਪਰਮਿਟ ਆ, ਇੱਕ MCP ਆ, ਇੱਕ MCP ਫੈਡਰਲ ਦਾ, ਉਹ ਤੁਸੀਂ ਕਹਿੰਦੇ ਸੀ ਵੀ ਉਹ ਡਿਫਰੈਂਟ ਆ, ਰਾਈਟ? ਵੀ ਇਹ ਦੋਨੋਂ ਫਿਰ ਚਾਹੀਦੇ ਆ ਜੇ ਕੋਈ ਇੰਟਰਸਟੇਟ ਚੱਲ ਰਿਹਾ। ਕੋਲ 2-4 ਮਿੰਟ ਹੈਗੇ ਤਾਂ ਮੈਂ ਬਹੁਤ ਸੋਹਣਾ ਕੁਐਸਚਨ ਪੁੱਛਿਆ। ਮਤਲਬ ਦੇਖੋਗੇ ਤੁਸੀਂ ਮੇਰੀ ਗੱਲ ਦੇ ਵਿੱਚ ਉਹ ਚੀਜ਼ ਫੜ ਲਈ। ਮੈਂ ਐਕਸਪਲੇਨ ਕਰਨਾ ਹੁਣ ਚਾਹੁੰਦਾ ਸੀ ਪਰ ਮੈਨੂੰ ਸੀ ਟਾਈਮ ਦੀ ਕੋਈ ਆਪਣੇ ਕੋਲ ਸ਼ਾਰਟੇਜ ਨਾ ਹੋਵੇ। ਕੋਈ ਨਹੀਂ ਕਰ ਲਓ, ਨੋ ਪ੍ਰੋਬਲਮ, ਆਪਣੇ ਕੋਲ ਟਾਈਮ ਹੈਗਾ। ਤੁਸੀਂ ਇੱਕ ਕੁਐਸਚਨ ਬੜਾ ਕਮਾਲ ਦਾ ਪੁੱਛਿਆ, ਮੈਂ ਥੋੜੀ ਇਹਦੇ ਵਿੱਚ ਜਾਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਕੋਈ 10 ਸਾਲ ਪਹਿਲਾਂ ਜਿਹੜਾ MC ਪਰਮਿਟ ਜਿਹੜਾ ਮੈਂ ਫੈਡਰਲ ਦਾ ਕਿਹਾ, ਜਿਹੜਾ ਇੰਟਰਸਟੇਟ ਕੰਪਨੀ ਨੂੰ ਚਾਹੀਦਾ ਹੈ, ਉਹ ਫੈਡਰਲ ਵੱਲੋਂ ਇਸ਼ੂ ਕੀਤਾ ਜਾਂਦਾ। ਉਹ DOT ਦਾ ਇੱਕ ਨੈਕਸਟ ਸਟੈਪ ਹੈ। ਜਿਵੇਂ ਕੈਲੀਫੋਰਨੀਆ ਦਾ ਜਿਹੜਾ CA ਨੰਬਰ ਹੈ ਉਹਦਾ ਨੈਕਸਟ ਜਿਹੜੀ ਮੰਜ਼ਿਲ ਹੈ ਉਹ ਮੋਟਰ ਕੈਰੀਅਰ ਪਰਮਿਟ ਹੈ। ਬਿਲਕੁਲ ਉਸੇ ਤਰ੍ਹਾਂ DOT ਇੰਟਰਸਟੇਟ ਜਿਹੜੀ ਨੈਕਸਟ ਮੰਜ਼ਿਲ ਹੈ ਉਹ MC ਪਰਮਿਟ ਹੈ। ਦੋਨਾਂ ਦਾ ਮਕਸਦ ਸੇਮ ਹੈ ਕਿ ਫੈਡਰਲ ਮੋਟਰ ਕੈਰੀਅਰ ਇਹ ਮੇਕ ਸ਼ੋਰ ਕਰਨਾ ਚਾਹੁੰਦੀ ਹੈ ਕਿ ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਔਨ ਫਾਈਲ ਹੋਵੇ। ਉਹ ਇੱਕ ਲੰਬਾ ਉਹਦੇ ਲਈ 15 ਮਿੰਟ ਚਾਹੀਦੇ ਕਿ ਇੰਸ਼ੋਰੈਂਸ ਦਾ ਮਕਸਦ ਕੀ ਹੈ, ਉਹ ਤਾਂ ਨਾ ਕਿਸੇ ਇੰਸ਼ੋਰੈਂਸ ਵੇਲੇ ਮੈਂ ਗੱਲ ਕਰੂੰਗਾ, ਪਰ ਮੋਟੇ ਰੂਪ ਵਿੱਚ ਦੱਸਣਾ ਚਾਹੁੰਦਾ ਜਿਹੜਾ ਇਹ MC ਪਰਮਿਟ ਫੈਡਰਲ ਦਾ ਹੈ, ਇਹਦਾ ਪਹਿਲਾ ਨਾਮ ਦਾ ਸੀ ICC। ਠੀਕ ਹੈ। 2012 ਤੋਂ ਪਹਿਲਾਂ ਇਹਦਾ ਨਾਮ ICC ਹੁੰਦਾ ਸੀ, ਇਹਨੂੰ ਕਹਿੰਦੇ ਸੀ ਇੰਟਰਸਟੇਟ ਕੰਟਰੈਕਟ ਕੈਰੀਅਰ। ਪਰ 12-13 ਤੋਂ ਬਾਅਦ ਇਹਨਾਂ ਦਾ ਨਾਮ ਜਦੋਂ MC ਪਰਮਿਟ ਰੱਖਤਾ ਤੇ ਹੁਣ ਸਾਡੇ ਕੈਲੀਫੋਰਨੀਆ ਵਾਲੇ ਜਿਹੜੇ ਆ ਇਹਨਾਂ ਵਾਸਤੇ ਅੱਗੇ CA ਔਰ MCP ਦੀ ਕਨਫਿਊਜ਼ਨ ਨਹੀਂ ਸੀ ਮੁੱਕਦੀ, ਤੇ ਉੱਤੋਂ ਫੈਡਰਲ ਨੇ ਇੱਕ ਹੋਰ ਕਜਾ ਪਾਤੀ ਹੈ ਕਿ ਹੁਣ ਸਾਨੂੰ MCP ਕੈਲੀਫੋਰਨੀਆ ਵਾਲੇ ਦੀ ਤੇ MC ਨੰਬਰ ਜਿਹੜਾ ਫੈਡਰਲ ਦਾ ਆ ਉਹਦਾ ਡਿਫਰੈਂਸ ਸਮਝ ਨਹੀਂ ਆ ਰਿਹਾ। ਇਸ ਕਰਕੇ ਜਦੋਂ ਅਸੀਂ ਆਮ ਲਫ਼ਜ਼ ਬੋਲਦੇ ਹਾਂ ਤੇ ਕੈਲੀਫੋਰਨੀਆ ਦੇ ਪਰਮਿਟ ਨੂੰ ਅਸੀਂ ਅਕਸਰ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਕਹਿ ਕੇ ਉਹਨੂੰ ਲੋਕਾਂ ਨੂੰ ਐਕਸਪਲੇਨ ਕਰਦੇ ਕਿ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਜਿਹਦੀ $250 ਫੀਸ ਹੈ, ਠੀਕ ਹੈ, ਉਹਦੇ ਆਪੋਜ਼ਿਟ ਇਹਨੂੰ ਅਸੀਂ ਕਹਿੰਦੇ ਆ ਕਿ ਫੈਡਰਲ ਦਾ MC ਪਰਮਿਟ। ਦੋਨੇ MC ਪਰਮਿਟ ਹੈ, ਪਰ ਇੱਕ ਫੈਡਰਲ ਵੱਲੋਂ ਇਸ਼ੂ ਕੀਤਾ ਜਾਂਦਾ,
ਇੱਕ ਕੈਲੀਫੋਰਨੀਆ ਦੀ ਮੋਟਰ ਕੈਰੀਅਰ ਆਪਣੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਵੱਲੋਂ ਇਸ਼ੂ ਕੀਤਾ ਜਾਂਦਾ। ਦੋਨੇ ਅੱਡ ਪਰਮਿਟ ਹੈ। ਜਿਹੜਾ ਮੋਟਰ ਕੈਰੀਅਰ ਪਰਮਿਟ ਹੈ ਕੈਲੀਫੋਰਨੀਆ ਵਾਸਤੇ ਉਹ $250 ਸਾਨੂੰ ਫੀਸ ਦੇਣੀ ਪੈਂਦੀ ਹੈ, ਜਦਕਿ ਜਿਹੜਾ ਐਮਸੀ ਪਰਮਿਟ ਸਾਡਾ ਫੈਡਰਲ ਦਾ ਹੈਗਾ ਉਹਦੀ $300 ਫੀਸ ਹੁੰਦੀ ਹੈ ਔਰ ਵਨ ਟਾਈਮ ਫੀਸ ਹੁੰਦੀ ਹੈ। ਠੀਕ ਹੈ। ਕੈਲੀਫੋਰਨੀਆ ਦੇ ਅੰਦਰ ਅਗਰ ਇੰਟਰਸਟੇਟ ਟਰਕਿੰਗ ਹੈ ਤਾਂ ਉਹ $250 ਸਾਨੂੰ ਇੱਕ ਵਾਰ ਦੇਣਾ ਪੈਂਦਾ, ਦੁਬਾਰਾ ਉਹ ਤੁਹਾਨੂੰ ਦੇਣ ਦੀ ਲੋੜ ਨਹੀਂ। ਅਗਰ ਕੈਲੀਫੋਰਨੀਆ ਵਾਲਾ ਜਿਹੜਾ ਇੰਟਰਸਟੇਟ ਪਰਮਿਟ ਹੈ ਕੈਲੀਫੋਰਨੀਆ ਦਾ ਉਹ ਸਾਨੂੰ 250 ਹਰ ਸਾਲ ਦੇਣਾ ਪੈਂਦਾ। ਪਰ ਜੇਕਰ ਤੁਹਾਡੀ ਇੰਟਰਸਟੇਟ ਕੰਪਨੀ ਹੈ ਉਹ ਕਹਿੰਦੇ ਤੁਹਾਡੇ ਕੋਲ ਕਿਉਂਕਿ ਫੈਡਰਲ ਦਾ ਐਮਸੀ ਹੈਗਾ ਤੁਸੀਂ ਉਹ ਫੀਸ ਪੇ ਕੀਤੀ ਹੈ, ਸੋ ਤੁਹਾਡੇ ਕੋਲ ਅਸੀਂ ਉਹਨੂੰ ਇੱਕ ਵਾਰੀ $250 ਦੇ ਦਿਓ, ਬਾਰ-ਬਾਰ ਨਹੀਂ ਲਵਾਂਗੇ। ਸੋ ਇੰਟਰਸਟੇਟ ਕੰਪਨੀ ਨੂੰ ਇਹ ਬੈਨੀਫਿਟ ਹੋ ਜਾਂਦਾ ਕਿ ਉਹਨੂੰ ਪਰਮਿਟ ਅਪਲਾਈ ਕਰਨਾ ਪੈਂਦਾ, ਪਰ ਉਹਦੀ ਹਰ ਸਾਲ $250 ਫੀਸ ਕੈਲੀਫੋਰਨੀਆ ਸਟੇਟ ਨੂੰ ਦੇਣ ਦੀ ਨਹੀਂ ਲੋੜ ਪੈਂਦੀ। ਠੀਕ ਹੈ। ਸੋ ਇਹ ਦੋਨਾਂ 'ਚ ਫਰਕ ਹੈ। ਬਹੁਤ ਵਧੀਆ ਕੁਐਸਚਨ ਪੁੱਛਿਆ, ਬਹੁਤ ਵੱਡੀ ਕਨਫਿਊਜ਼ਨ ਹੈਗੀ। ਜੀ ਨਹੀਂ ਬਿਲਕੁਲ। ਸੋ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ, ਇੱਕ ਛੋਟਾ ਜਿਹਾ ਵਿਰਾਮ ਲੈਂਦੇ ਹਾਂ ਤੇ ਬਾਕੀ ਰਜਿੰਦਰ ਸਿੰਘ ਟਾਨਾ ਜੀ ਆਪਣੇ ਜਿਹੜੇ ਗਲੋਬਲ ਟਰੱਕ ਪਰਮਿਟ ਆ ਉਹਦਾ ਨੰਬਰ ਵੀ ਸ਼ੇਅਰ ਕਰ ਲਿਓ, ਜੇ ਕਿਸੇ ਨੇ ਪਰਮਿਟਸ ਦੇ ਬਾਰੇ ਕੋਈ ਸਲਾਹ ਕਰਨੀ ਆ, ਗੱਲਬਾਤ ਕਰਨੀ ਆ, ਕੋਈ ਸਵਾਲ ਵੀ ਹੋਵੇ ਤੁਹਾਡੇ ਨਾਲ ਕਿਸੇ ਨੇ ਬਾਅਦ 'ਚ ਕਰਨਾ ਤਾਂ ਉਹ ਆਪਣਾ ਨੰਬਰ ਵੀ ਸ਼ੇਅਰ ਕਰ ਲਿਓ ਜੀ। ਜੀ ਸਾਡਾ ਆਫਿਸ ਦਾ ਨੰਬਰ ਹੈਗਾ ਜੀ 2096360880 209-636-0880। ਕੋਈ ਵੀ ਸੱਜਣ ਜਦੋਂ ਮਰਜ਼ੀ ਕਾਲ ਕਰਕੇ ਜਦੋਂ ਮਰਜ਼ੀ ਸਲਾਹ ਕਰੇ। ਔਰ ਮੈਂ ਇੱਕ ਗੱਲ ਜ਼ਰੂਰ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਕਿ ਕੋਈ ਵੀ ਸੱਜਣ ਕਿਤੇੋਂ ਵੀ ਕਿਸੇ ਪਾਸਿਓਂ ਵੀ ਅਗਰ ਉਹ ਕੰਮ ਕਰਾਉਂਦਾ ਹੈ, ਸਲਾਹ ਮੈਂ ਆਪਣੀ ਇੱਕ ਕਹਿ ਲਓ ਵੀ ਇਖਲਾਕੀ ਫਰਜ਼ ਸਮਝਦਾ ਹਰ ਇੱਕ ਨੂੰ ਦੇਣਾ। ਕੋਈ ਸੱਜਣ ਜਦੋਂ ਮਰਜ਼ੀ ਮੈਨੂੰ ਜੇਕਰ ਉਹਨੇ ਮੇਰੇ ਨਾਲ ਸਲਾਹ ਕਰਨੀ ਤੇ ਕੋਸ਼ਿਸ਼ ਕਰੇ ਆਫਿਸ ਆਣ, ਜੇ ਨਹੀਂ 3, 3:30, 4 ਤੋਂ ਬਾਅਦ ਕਾਲਸ ਵੋਲਿਊਮ ਘਟ ਜਾਂਦੇ ਆ, ਜਦੋਂ ਮਰਜ਼ੀ ਮੈਨੂੰ ਕਦੀ ਵੀ ਕੁਐਸਚਨ ਕਿਸੇ ਵੀ ਕਿਸਮ ਦਾ ਕਰ ਸਕਦਾ। ਮੇਰੀ ਜਿੰਨੀ ਕੁ ਮਹਾਰਾਜ ਨੇ ਮੈਨੂੰ ਕਹਿ ਲਓ ਕਿ ਅਕਲ ਬਖਸ਼ੀ ਹੈ, ਮੈਂ ਆਪਣੀ ਅਕਲ ਦੇ ਹਿਸਾਬ ਨਾਲ ਜੋ ਵੀ ਉਹਦਾ ਹੱਲ ਹੈ ਉਹ ਕੱਢਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਰਿਗਾਰਡਲੈਸ ਕਿ ਉਹ ਸਾਡੇ ਤੋਂ ਕੰਮ ਕਰਾਉਣ ਦੇ ਜਾਂ ਨਹੀਂ ਕਰੂਗਾ। ਜੀ ਬਿਲਕੁਲ। ਰਜਿੰਦਰ ਸਿੰਘ ਟਾਨਾ ਜੀ ਜੁੜੇ ਰਹਿਣਾ ਇਦਾਂ ਹੀ। ਤੇ ਸਰੋਤਿਓ ਜੇ ਤੁਹਾਡਾ ਵੀ ਕੋਈ ਪਰਮਿਟਸ ਨੂੰ ਲੈ ਕੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਆ ਤਾਂ ਰਜਿੰਦਰ ਸਿੰਘ ਟਾਨਾ ਜੀ ਆਪਣੇ ਨਾਲ ਜੁੜੇ ਹੋਏ ਆ। ਕਾਲਸ ਆਪਾਂ ਇਸ ਤੋਂ ਬਾਅਦ ਦੇ ਵਿੱਚ ਲੈਂਦੇ ਆ। ਨੰਬਰ 408272 5200 4082725200 ਦੇ ਉੱਤੇ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅੱਜ ਦਾ ਸਾਂਝੀ ਸਾਥ ਚੱਲ ਰਿਹਾ ਆ, ਜਿਸ ਦੇ ਵਿੱਚ ਆਪਣੇ ਨਾਲ ਗਲੋਬਲ ਟਰੱਕ ਪਰਮਿਟ ਤੋਂ ਜੁੜ ਚੁੱਕੇ ਨੇ ਰਜਿੰਦਰ ਸਿੰਘ ਟਾਂਡਾ ਜੀ। ਪਿਛਲੇ 20 ਸਾਲ ਤੋਂ ਟਰੱਕਿੰਗ ਦਾ ਇਹਨਾਂ ਦਾ ਐਕਸਪੀਰੀਅੰਸ ਆ ਤੇ ਆਪਣੇ ਨਾਲ ਹਰ ਦੂਜੇ ਸ਼ੁੱਕਰਵਾਰ ਨੂੰ ਇਹ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦਾ ਜਿਹੜਾ ਇਹ ਸ਼ੋਅ ਆ ਉਹ ਲੈ ਕੇ ਹਾਜ਼ਰ ਹੋਇਆ ਕਰਨਗੇ। ਤੇ ਆਓ ਉਹਨਾਂ ਦੇ ਨਾਲ ਇੱਕ ਵਾਰੀ ਫਿਰ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਗੱਲਬਾਤ ਕਰਦੇ ਹਾਂ। ਰਜਿੰਦਰ ਸਿੰਘ ਟਾਂਡਾ ਜੀ, ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਜਦੋਂ ਤੁਹਾਡਾ ਔਰ ਤੁਹਾਡੀ ਪੂਰੀ ਟੀਮ ਦਾ ਔਰ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਰੋਤੇ ਜੇ ਤੁਹਾਡਾ ਕੋਈ ਪਰਮਿਟਸ ਨੂੰ ਲੈ ਕੇ ਕੁਐਸਚਨ ਹੈਗਾ ਆ, ਕੋਈ ਸਵਾਲ ਆ, ਤਾਂ ਤੁਸੀਂ ਕਾਲ ਕਰ ਸਕਦੇ ਆ ਨੰਬਰ 408 272 5200 ਦੇ ਉੱਤੇ ਤੁਸੀਂ ਹੁਣ ਪੁੱਛ ਸਕਦੇ ਆ। ਜੇ ਤੁਸੀਂ ਉੱਦਾਂ ਬਾਅਦ ਦੇ ਵਿੱਚ ਰਜਿੰਦਰ ਸਿੰਘ ਟਾਂਡਾ ਜੀ ਨਾਲ ਕਰਨਾ ਹੋਵੇ ਤਾਂ ਇਹਨਾਂ ਦੇ ਆਫਿਸ ਦਾ ਨੰਬਰ 2096360880 ਦੇ ਉੱਤੇ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ। ਰਜਿੰਦਰ ਸਿੰਘ ਟਾਂਡਾ ਜੀ, ਆਪਾਂ ਗੱਲਬਾਤ ਪਰਮਿਟਸ ਨੂੰ ਲੈ ਕੇ ਜਿਹੜੀ ਉਹ ਕਰ ਰਹੇ ਸੀ, ਕਿੰਨੇ ਤਰ੍ਹਾਂ ਦੀ ਟਰੱਕਿੰਗ ਆ, ਕਿਹੜੇ ਕਿਹੜੇ ਪਰਮਿਟ ਜਿਹੜੇ ਉਹ ਚਾਹੀਦੇ ਆ, ਇੰਟਰਾ ਸਟੇਟ ਲਈ ਕਿੱਦਾਂ, ਇੰਟਰ ਸਟੇਟ ਲਈ ਕਿੱਦਾਂ। ਹੁਣ ਨਵਾਂ ਬੰਦਾ ਆ, ਕਈ ਤਰੀਕੇ ਦੇ ਸਿਨਾਰੀਓ ਹੁੰਦੇ ਆ। ਉਹਨੇ ਆਪਣਾ ਟਰੱਕ ਲੈਣਾ, ਕਿਸੇ ਲਈ ਚਲਾਉਣਾ, ਓਨਰ ਓਪਰੇਟਰ ਆ, ਕੰਪਨੀ ਖੋਲਣੀ ਆ। ਇਹ ਇੱਕ ਵੱਡਾ ਕੁਐਸਚਨ ਆ। ਆਪਾਂ ਕਈ ਵਾਰੀ ਜੱਕੋ ਤੱਕ ਦੂਜੇ ਨੇ ਖੋਲੀ, ਚੱਲ ਮੈਂ ਵੀ ਖੋਲ ਲਵਾਂ। ਇਹ ਕੰਪਨੀ ਖੋਲਣੀ ਕੋਈ ਜ਼ਰੂਰੀ ਹੁੰਦੀ ਆ? ਜੇ ਖੋਲਣੀ ਆ, ਕਦੋਂ ਖੋਲਣੀ, ਕਦੋਂ ਸ਼ੁਰੂਆਤ ਹੋਣੀ ਚਾਹੀਦੀ? ਇਹਦੇ ਲਈ ਕੀ ਕੋਈ ਆਪਾਂ ਮਾਪਦੰਡ ਹੁੰਦੇ ਆ? ਕਿੱਦਾਂ ਦੇਖਿਆ ਜਾਵੇ ਜਾਂ ਗਟ ਫੀਲਿੰਗ ਦਾ ਹੀ ਬੰਦਾ ਚੱਲ ਜਾਂਦਾ? ਰਾਜ ਭਾਈ, ਮੈਂ ਅਕਸਰ ਇਹਦੇ ਬਾਰੇ ਨਾਲ ਇੱਕ ਗੱਲ ਜ਼ਰੂਰ ਸ਼ੇਅਰ ਕਰਦਾ ਜਿੰਨੇ ਵੀ ਸੱਜਣ ਸੁਣਨ ਵਾਲੇ ਆ ਜਾਂ ਜਦੋਂ ਵੀ ਕਿਸੇ ਨੂੰ ਮਿਲਦਾ, ਕਿ ਜਦੋਂ ਵੀ ਤੁਸੀਂ ਟਰੱਕਿੰਗ ਖੋਲਣੀ ਆ ਤੇ ਕਿਰਪਾ ਕਰਕੇ ਚਾਹੇ 15 ਮਿੰਟ ਕੱਢੋ, ਚਾਹੇ 20 ਮਿੰਟ ਕੱਢੋ, ਇੱਕ ਵਾਰ ਜਿਹੜਾ ਵੀ ਇਸ ਇੰਡਸਟਰੀ 'ਚ ਪ੍ਰੋਫੈਸ਼ਨਲ ਬੰਦਾ ਉਹਨੂੰ ਜ਼ਰੂਰ ਜਾ ਕੇ ਮਿਲੋ। ਕਦੀ ਵੀ ਜਦੋਂ ਸੁਣ ਕੇ ਅਸੀਂ ਕੰਮ ਸਟਾਰਟ ਕਰਦੇ ਹਾਂ ਤੇ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ? ਇੱਕ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਕੋਈ ਬਹੁਤ ਐਕਸਪਰਟ ਬੰਦਾ ਵੀ ਕੋਈ ਗੱਲ ਦੱਸੇ, ਇੱਕ ਜ਼ਿੰਦਗੀ ਦਾ ਇੱਕ ਨਾਰਮਲ ਸੁਭਾਅ ਹੈ ਸਾਡਾ, ਅਗਰ ਮੈਂ ਤੁਹਾਨੂੰ ਬਹੁਤ ਕੋਈ ਵਧੀਆ ਟ੍ਰੇਨਿੰਗ ਦਵਾਂ, ਜੇਕਰ ਮੈਂ ਤੁਹਾਨੂੰ 100 ਪੈਸੇ ਦੀ ਉਹ ਗੱਲ ਸਮਝਾਵਾਂ ਤੇ ਤੁਸੀਂ ਉਹ 80 ਜਾਂ 90 ਪੈਸੇ ਹੀ ਗੱਲ ਸਮਝੋਗੇ, ਜੇ ਬਹੁਤ ਵਧੀਆ ਸਮਝਦੇ ਹੋ। ਜਦੋਂ ਤੁਸੀਂ ਅਗਲੇ ਨੂੰ ਅਗਰ ਉਨੀ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ, ਦੂਜਾ ਉਨੇ ਵਧੀਆ ਤਰੀਕੇ ਨਾਲ ਸਮਝਦਾ ਹੈ, ਉਹ ਤੁਹਾਡਾ 70-80% ਸਮਝੇਗਾ। ਸੋ ਕਹਿਣ ਦਾ ਭਾਵ, ਜੇਕਰ ਸਮਝਾਉਣ ਵਾਲਾ ਵੀ ਬਹੁਤ ਸਮਝਦਾਰ ਹੋਵੇ, ਸੁਣਨ ਵਾਲਾ ਵੀ ਬਹੁਤ ਸਮਝਦਾਰ ਹੋਵੇ, ਤਾਂ ਵੀ ਚੌਥੇ ਪੰਜਵੇਂ ਜਗ੍ਹਾ ਜਾ ਕੇ ਜਿਹੜੀ ਨੌਲੇਜ ਆ ਉਹ 10-15% ਹੀ ਰਹਿ ਜਾਂਦੀ ਹੈ। ਪਰ ਇਹਦੇ ਆਪੋਜ਼ਿਟ, ਜੇਕਰ ਸਮਝਾਉਣ ਵਾਲਾ ਬੰਦਾ ਵੀ ਗਲਤੀ ਕਰ ਚੁੱਕਾ ਹੋਵੇ ਤੇ ਉਹ ਉਸ ਗਲਤੀ ਨੂੰ ਦੂਜੇ ਨੂੰ ਸਮਝਾ ਦੇਵੇ ਤੇ ਅਗਲਾ 2 ਗਲਤੀਆਂ ਕਰੇਗਾ। ਜਦ ਤੱਕ ਉਹ 5ਵੇਂ-10ਵੇਂ ਬੰਦੇ ਤੱਕ ਜਾਣੀ ਆ ਤਾਂ ਉਹ ਗਲਤੀਆਂ ਦਾ ਭੰਡਾਰ ਬਣ ਜਾਂਦਾ। ਫਿਰ ਉਸ ਤੋਂ ਬਾਅਦ ਉਹਨੂੰ ਸਮਝਾਉਣਾ ਬਹੁਤ ਔਖਾ। ਸੋ ਪਹਿਲੀ ਮੇਰੀ ਸੁਜੈਸ਼ਨ ਹਰ ਇੱਕ ਨੂੰ ਮਿਲਦੀ ਹੈ ਕਿ ਭਾਈ ਜਿਹੜਾ ਵੀ ਬੰਦਾ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਹੈ, ਉਤੋਂ ਟਰੱਕ ਲੈਣ ਤੋਂ ਪਹਿਲਾਂ ਉਹਦੇ ਕੋਲ 10-15 ਮਿੰਟ ਜਾ ਕੇ ਜ਼ਰੂਰ ਬੈਠੋ, ਆਪਣੇ ਸਾਰੇ ਸਵਾਲ ਉਹਨੂੰ ਕਰੋ, ਫਿਰ ਦੁਬਾਰਾ ਜਿਹੜਾ ਡਿਸੀਜਨ ਲਓ। ਔਰ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਨਾਲ ਦੇ ਸੱਜਣ ਮਿੱਤਰ ਟਰੱਕਿੰਗ ਇੰਡਸਟਰੀ ਵਿੱਚ ਹਨ, ਉਹਨਾਂ ਨੂੰ ਸਵਾਲ ਟੈਕਨੀਕਲ ਖਾਸ ਕਰਕੇ ਜਿਹੜਾ ਸਵਾਲ ਹੈ ਉਹ ਘੱਟ ਪੁੱਛੋ, ਕਿਉਂਕਿ ਜਿਹੜਾ ਇਹ ਗੱਲ ਕਿ ਮੈਂ ਵੀ ਇਦਾਂ ਕੀਤਾ ਸੀ ਤੂੰ ਵੀ ਇਦਾਂ ਕਰ ਲਾ, ਇਹ ਬੜਾ ਖਤਰਨਾਕ ਜਵਾਬ ਹੈ। ਜੀ। ਤੋ ਅੱਛਾ ਹੈ ਕਿ ਇਸ ਤਰ੍ਹਾਂ ਹੈਗਾ ਕਿ ਪਹਿਲੀ ਗੱਲ, ਜਿਹੜਾ ਤੁਹਾਡਾ ਸਵਾਲ ਪੁੱਛਿਆ ਸੀ, ਤੁਸੀਂ 3-4 ਸਵਾਲ ਕੀਤੇ ਆ, ਉਹਨਾਂ ਵਿੱਚ ਪਹਿਲੇ ਸਵਾਲ ਦਾ ਜਵਾਬ ਇਹ ਦਊਂਗਾ ਕਿ ਜਦੋਂ ਵੀ ਤੁਸੀਂ ਟਰੱਕ ਲੈਣਾ ਤੇ ਤੁਹਾਡੇ ਕੋਲ 2 ਆਪਸ਼ਨਸ ਹੈ ਜੀ। ਇੱਕ ਨੂੰ ਅਸੀਂ ਲੇਮੈਨ ਲੈਂਗੁਏਜ ਦੇ ਵਿੱਚ ਓਨਰ ਆਪਰੇਟਰ ਕਹਿੰਦੇ ਆ, ਇੱਕ ਨੂੰ ਅਸੀਂ ਟਰੱਕਿੰਗ ਕਹਿੰਦੇ ਆ ਜੀ। ਟੈਕਨੀਕਲੀ ਇੱਕ ਨੂੰ ਅਸੀਂ ਕੰਟਰੈਕਟਰ ਕਹਿੰਦੇ ਆ ਤੇ ਦੂਜੇ ਨੂੰ ਅਸੀਂ ਕੈਰੀਅਰ ਕਹਿੰਦੇ ਆ। ਕੰਟਰੈਕਟਰ ਉਹ ਬੰਦਾ ਹੁੰਦਾ ਕਿ ਇੱਕ ਆਦਮੀ ਜਿਹਨੇ ਆਪਣਾ ਟਰੱਕ ਲੈ ਲਿਆ ਤੇ ਉਹਦੀਆਂ ਲਾਇਸੈਂਸ ਪਲੇਟਾਂ ਉਹਨੇ ਆਪਣੇ ਨਾਂ ਤੇ ਲੈ ਲਈਆਂ ਤੇ ਉਸ ਤੋਂ ਬਾਅਦ ਉਹ ਕੋਈ ਵੀ ਹੋਰ ਪਰਮਿਟ ਆਪਣਾ ਨਹੀਂ ਲੈਣਾ ਚਾਹੁੰਦਾ ਤੇ ਉਹ ਕਿਸੇ ਵੀ ਸੱਜਣ ਨੂੰ ਆਪਣਾ ਟਰੱਕ ਜਿਹੜਾ ਹੈ ਉਹ ਲੀਜ਼ ਕਰਕੇ ਉਹਦੇ ਸਾਈਨ ਯੂਜ਼ ਕਰਕੇ ਉਹਨੂੰ ਟਰੱਕ ਨੂੰ ਚਲਾ ਸਕਦਾ। ਬਾਹਰਲੀਆਂ ਸਟੇਟਾਂ ਦੇ ਵਿੱਚ ਇਹ ਕੰਮ ਬਹੁਤ ਸੌਖਾ ਹੈ ਔਰ ਹੁੰਦਾ ਹੈ। ਕੈਲੀਫੋਰਨੀਆ ਵਿੱਚ ਵੀ ਅੱਜ ਤੱਕ ਹੁੰਦਾ ਰਿਹਾ, ਪਰ AV5 ਲਾ ਆਉਣ ਤੋਂ ਬਾਅਦ ਜਿਹੜੀ ਇਹਦੀ ਪ੍ਰੈਕਟਿਸ ਆ ਉਹ ਕੰਪੈਰੀਟਿਵਲੀ ਬਹੁਤ ਘਟ ਚੁੱਕੀ ਹੈ, ਕਿਉਂਕਿ ਕੰਟਰੈਕਟਰ ਜਿਹੜਾ ਆ ਉਹ 1099 ਵਾਸਤੇ ਆਥੋਰਾਈਜ਼ਡ ਹੁੰਦਾ ਆ ਜਾਂ ਉਹਦੇ ਲਈ ਉਹਨੂੰ 1099 ਇਸ਼ੂ ਹੋ ਸਕਦਾ, ਜਿਹੜਾ ਕਿ ਹੁਣ ਕੈਲੀਫੋਰਨੀਆ ਦੇ AV5 ਲਾਅ ਦੇ ਅੰਡਰ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਕੈਲੀਫੋਰਨੀਆ ਦੀ ਟਰੱਕਿੰਗ ਹੈ ਉਹਦੇ ਵਿੱਚ ਇਹ ਰੁਝਾਨ ਹੁਣ ਘਟ ਚੁੱਕਾ ਹੈ, ਜਾਂ ਕਹ ਲਓ
ਮਜਬੂਰੀ ਹੈ ਕਿ ਲੋਕ ਹੁਣ ਉਹ ਨਹੀਂ ਕਰ ਸਕਦੇ। ਪਰ ਬਾਕੀ ਜਿਹੜੀਆਂ 47 ਸਟੇਟਸ ਆ ਜਿੱਥੇ ਜੇ AB5 ਵਰਗੇ ਲਾਅ ਜਿਹੜੇ ਆ ਉਹ ਨਹੀਂ ਇੰਪਲੀਮੈਂਟ ਹੋਏ, ਉੱਥੇ ਤੁਸੀਂ ਬੇਝਿਜਕ ਇਹ ਕੰਮ ਕਰ ਸਕਦੇ ਹੋ। ਤੁਸੀਂ ਆਪਣਾ ਟਰੱਕ ਲੈ ਕੇ ਕਿਸੇ ਵੀ ਉਹ ਟਰੱਕਿੰਗ ਕੰਪਨੀ ਨੂੰ ਜਿੰਨਾ ਤੁਹਾਡੀ ਜਿਹੜੀ ਤੁਹਾਨੂੰ ਡਿਸਪੈਚ ਵਧੀਆ ਦਿੰਦੀ ਹੈ, ਤੁਸੀਂ ਉਹਦੇ ਸਾਈਨ ਲਾ ਕੇ ਉਹਦਾ ਇਫਤਾ ਪਰਮਿਟ, ਉਹਦੀ DOT, ਉਹਦਾ MC ਨੰਬਰ, ਉਹਦੇ ਸਾਰੇ ਪਰਮਿਟ ਯੂਜ਼ ਕਰਕੇ ਤੁਸੀਂ ਆਪਣਾ ਟਰੱਕ ਰੋਡ ਤੇ ਪਾ ਸਕਦੇ ਹੋ। ਇਸ ਪ੍ਰੋਸੈਸ ਨੂੰ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਲੀਜ਼ਡ ਟੂ ਏ ਕੈਰੀਅਰ ਕਹਿੰਦੇ ਆ। ਠੀਕ ਹੈ। ਦੂਸਰਾ ਹੁੰਦਾ ਹੈ ਜਿਹਨੂੰ ਅਸੀਂ ਟਰੱਕਿੰਗ ਕੰਪਨੀ ਕਹਿੰਦੇ ਆ। ਟੈਕਨੀਕਲੀ ਫੈਡਰਲ ਮੋਟਰ ਕੈਰੀਅਰ ਦੇ ਹਿਸਾਬ ਨਾਲ ਅਸੀਂ ਉਹਦਾ ਨਾਮ ਜਿਹੜਾ ਹੈ ਉਹ ਕੈਰੀਅਰ ਹੈ। ਜਿਹੜੇ ਬੰਦੇ ਕੋ ਆਪਣੀ DOT, ਆਪਣਾ CA ਨੰਬਰ, ਆਪਣਾ ਮੋਟਰ ਕੈਰੀਅਰ ਪਰਮਿਟ ਜਾਂ ਆਪਣਾ MC ਨੰਬਰ ਹੈ, ਜਾਂ ਬਾਕੀ ਹੋਰ ਸਾਰੇ ਪਰਮਿਟ ਜਿਹੜਾ ਅਸੀਂ ਜ਼ਿਕਰ ਪਹਿਲਾਂ ਕੀਤਾ, ਇਫਤਾ ਵਗੈਰਾ, ਨਿਊ ਮੈਕਸੀਕੋ, ਨਿਊਯਾਰਕ ਪਰਮਿਟ, ਸਾਰੇ ਉਹ ਪਰਮਿਟ ਤੁਸੀਂ ਆਪਣੇ ਵੀ ਲੈ ਸਕਦੇ। ਓਕੇ। ਇਹਦੇ ਵਾਸਤੇ ਤੁਹਾਡੇ ਕੋਲ ਕੋਈ ਹੋਰ ਰਿਕੁਆਇਰਮੈਂਟ ਨਹੀਂ, ਤੁਹਾਡੇ ਕੋਲ ਸਿਰਫ ਇੱਕ ਟਰੱਕ ਦੀ ਇੰਸ਼ੋਰੈਂਸ ਹੋਣੀ ਜਿਹੜੀ ਹੈ ਉਹ ਜ਼ਰੂਰੀ ਹੈ। ਅਗਰ ਤੁਹਾਡੇ ਕੋਲ ਇੱਕ ਟਰੱਕ ਦੀ ਇੰਸ਼ੋਰੈਂਸ ਹੈ ਤਾਂ ਤੁਸੀਂ ਜਿਹੜੀ ਆਪਣੀ ਟਰੱਕਿੰਗ ਕੰਪਨੀ ਆਪਣੇ ਪਰਮਿਟਸ ਦੇ ਨਾਲ ਖੋਲ ਸਕਦੇ ਹੋ। ਤੁਸੀਂ ਆਪਣਾ ਡਰਾਈਵਰ ਵੀ ਹਾਇਰ ਕਰ ਸਕਦੇ ਹੋ। ਤੁਹਾਨੂੰ ਜ਼ਰੂਰੀ ਨਹੀਂ ਕਾਰਪੋਰੇਸ਼ਨ ਬਣਾਉਣੀ, ਹਾਲਾਂਕਿ ਅਸੀਂ ਟਰੱਕਿੰਗ ਵਿੱਚ ਪ੍ਰੈਫਰ ਕਰਦੇ ਹਾਂ ਕਿ ਸਾਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਅਸੀਂ ਕਾਰਪੋਰੇਸ਼ਨ ਬਣਾਈਏ। ਇੰਡੀਵਿਜੂਅਲ ਵੀ ਕਰ ਸਕਦੇ ਹਾਂ, ਪਰ ਜ਼ਿਆਦਾਤਰ ਆਈ ਵੁੱਡ ਸੇ ਕਿ 95% ਕੇਸਾਂ ਵਿੱਚ ਪ੍ਰੈਫਰ ਇਹ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਕਾਰਪੋਰੇਸ਼ਨ ਬਣਾਈਏ, ਕਿਉਂਕਿ ਉਹਦੇ ਵਿੱਚ ਜਿਹੜਾ ਹੈ ਉਹ ਸਾਨੂੰ ਥੋੜੀ ਸੇਫਟੀ ਜਾਂ ਲਾਇਬਿਲਿਟੀ ਜਿਹੜਾ ਇਸ਼ੂ ਆ ਉਹ 'ਚ ਕਵਰੇਜ ਥੋੜੀ ਜਿਹੀ ਮਿਲਦੀ ਹੈ। ਸੋ ਟਰੱਕਰ ਦੇ ਕੋਲ ਜਦੋਂ ਵੀ ਉਹ ਟਰੱਕਿੰਗ ਇੰਡਸਟਰੀ 'ਚ ਆਉਣਾ ਚਾਹੁੰਦਾ ਤੇ ਉਹਦੇ ਕੋਲ ਦੋ ਚੋਇਸਿਸ ਹਨ ਕਿ ਉਹ ਓਨਰ ਆਪਰੇਟਰ ਬਣ ਕੇ ਸਿਰਦਰਦੀ ਘੱਟ ਲੈਣੀ ਚਾਹੁੰਦਾ, ਜਾਂ ਟਰੱਕਿੰਗ ਕਰਕੇ ਥੋੜੀ ਜਿਹੀ ਸਿਰਦਰਦੀ ਵਧਾਉਣਾ ਚਾਹੁੰਦਾ ਤੇ ਉਹ 'ਚ ਉਹਦੀ ਇਨਕਮ ਜਿਹੜੀ ਹੈ ਥੋੜੀ ਜਿਹੀ ਵੱਧ ਜਾਂਦੀ ਹੈ। ਇੱਕ ਤਾਂ ਉਹ 'ਚੋਂ ਇੰਡੀਪੈਂਡੈਂਟ ਹੋ ਜਾਂਦਾ। ਜਦੋਂ ਤੁਹਾਡੇ ਕੋਲ ਆਪਣੇ ਪਰਮਿਟ ਹੈ, ਉਹ ਕਿਸੇ ਬ੍ਰੋਕਰ ਕੋਲੋਂ ਆਪਣੇ ਲੋਡ ਚੱਕ ਸਕਦਾ, ਆਪਣੇ ਲੋਡ ਜਿਹੜੇ ਨੈਗੋਸ਼ੀਏਟ ਕਰ ਸਕਦਾ, ਜੋ ਉਹਦੀ ਮਰਜ਼ੀ ਆ ਉਹ ਆਪਣੇ ਬ੍ਰੋਕਰ ਕੋਲੋਂ ਪੈਸੇ ਲੈ ਸਕਦਾ। ਸੋ ਉਹ 'ਚ ਬਹੁਤ ਤਰ੍ਹਾਂ ਦਾ ਇੰਡੀਪੈਂਡੈਂਟ ਹੋ ਜਾਂਦਾ। ਦੂਸਰੀ ਸਭ ਤੋਂ ਵੱਡੀ ਹੈ ਕਿ ਉਹ ਫ੍ਰੀ ਆਫ ਮਾਈਂਡ ਹੁੰਦਾ ਕਿ ਆਪਣਾ ਲੋਡ ਚੱਕੇ ਨਾ ਚੱਕੇ, ਉਹ ਆਪਣੇ ਖਰਚੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਜਿਹੜਾ ਉਹ ਐਡਜਸਟ ਕਰ ਸਕਦਾ। ਜਦਕਿ ਜਦੋਂ ਓਨਰ ਆਪਰੇਟਰ ਹੁੰਨੇ ਆ, ਜਦੋਂ ਅਸੀਂ ਕਿਸੇ ਹੋਰ ਦੇ ਸਾਈਨ ਯੂਜ਼ ਕਰਦੇ ਆ, ਤਾਂ ਇੱਕ ਤਾਂ ਉਹਦੇ ਵਿੱਚ ਜਿਹੜਾ ਬ੍ਰੋਕਰ ਦੇ ਨਾਲ ਨੈਗੋਸ਼ੀਏਸ਼ਨ ਕਰਨ ਦਾ ਹੱਕ ਉਹਦੇ ਕੋਲ ਨਹੀਂ ਰਹਿੰਦਾ। ਕਿਸੇ ਹੱਦ ਤੱਕ ਉਹਦੇ ਕੋਲ ਕੈਰੀਅਰ ਆਪਣੇ ਦੇ ਨਾਲ ਜਿਨ੍ਹਾਂ ਉਹਨੇ ਟਰੱਕ ਲੀਜ਼ ਕੀਤਾ ਉਹਦੇ ਨਾਲ ਨੈਗੋਸ਼ੀਏਸ਼ਨ ਦਾ ਹੱਕ ਵੀ ਨਹੀਂ ਹੁੰਦਾ, ਕਿਉਂਕਿ ਜ਼ਿਆਦਾਤਰ ਜਿਹੜੇ ਕੈਰੀਅਰ ਆ ਉਹ ਪਰਸੈਂਟੇਜ ਦੇ ਉੱਤੇ ਕੰਮ ਕਰਦੇ ਆ ਕਿ ਭਾਈ ਅਗਰ ਮੈਨੂੰ 4000 ਮਿਲਦਾ ਹੈ, ਮੈਂ ਚੋਂ 8% ਕੱਟ ਕੇ ਬਾਕੀ ਤੈਨੂੰ ਦਵਾਂਗਾ। ਸੋ ਉਹਦੇ ਵਿੱਚ ਹੋਰ ਜਿਹੜੀ ਗੱਲ ਆ ਜਿਹੜੀ ਕਿ ਆਪਾਂ ਨੂੰ ਅਸੀਂ ਕਹਿ ਸਕਦੇ ਹਾਂ, ਪਰ ਇਹ ਚੰਗੀ ਤਾਂ ਨਹੀਂ ਪ੍ਰੈਕਟਿਸ, ਬਟ ਉਹ ਸਾਨੂੰ ਇਹ ਗੱਲ ਪਤਾ ਹੀ ਨਹੀਂ ਹੁੰਦੀ ਕਿ ਅਗਲੇ ਨੂੰ ਜਿਹੜਾ ਮਿਲਿਆ ਹੈ ਉਹ 4000 ਮਿਲਿਆ ਜਾਂ 5000 ਮਿਲਿਆ ਜਾਂ 4500 ਮਿਲਿਆ, ਮੈਨੂੰ ਕਿੰਨੇ ਡਿਕਲੇਅਰ ਕਰਦਾ। ਸੋ ਇੱਕ ਚੀਜ਼ ਹਿਡਨ ਹੁੰਦੀ ਆ। ਇਸ ਕਰਕੇ ਵੀ ਬਹੁਤੇ ਲੋਕ ਜਿਹੜੇ ਆ ਉਹ ਕੈਰੀਅਰ ਖੁਦ ਬਣਨਾ ਪਸੰਦ ਕਰਦੇ ਆ ਤਾਂ ਕਿ ਉਹ ਆਪਣੇ ਲੋਡ ਆਪ ਨੈਗੋਸ਼ੀਏਟ ਕਰ ਸਕਣ। ਸੋ ਮੋਟੇ ਰੂਪ ਦੇ ਵਿੱਚ ਜਿਹੜਾ ਹੈ ਉਹ ਕੈਰੀਅਰ ਜਿਹੜਾ ਹੈ ਅੱਜ ਕੱਲ ਜਿਹੜੀ ਜ਼ਿਆਦਾ ਪ੍ਰੈਕਟਿਸ ਹੈ, ਖਾਸ ਕਰਕੇ ਕੈਲੀਫੋਰਨੀਆ ਦੇ ਅੰਦਰ, ਕਿਉਂਕਿ ਅੱਜ ਕੱਲ ਓਨਰ ਆਪਰੇਟਰ ਨਹੀਂ ਰੱਖੇ ਜਾ ਰਹੇ। ਸੋ ਅੱਜ ਕੱਲ ਜ਼ਿਆਦਾਤਰ ਕੈਲੀਫੋਰਨੀਆ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਲੋਕ ਕੈਰੀਅਰ ਬਣਨਾ ਹੀ ਪਸੰਦ ਕਰਦੇ ਆ। ਹਾਂ, ਉਹਦੇ ਵਿੱਚ ਤੁਹਾਡਾ ਜਿਹੜਾ ਇਨਕਮ ਆ ਉਹ ਵੀ ਕੰਪੈਰੀਟਿਵਲੀ ਵੱਧ ਹੁੰਦੀ ਹੈ ਥੋੜੀ ਜੀ, ਉਹ 10-15%, ਤੇ ਨਾਲ ਤੁਹਾਡੀ ਸਿਰਦਰਦੀ ਵੀ ਥੋੜੀ ਜਿਹੀ ਵੱਧ ਜਾਂਦੀ, ਕਿਉਂਕਿ ਤੁਹਾਨੂੰ ਆਪਣੀ ਲੌਗ ਬੁੱਕ ਵਗੈਰਾ ਸਾਂਭ ਕੇ ਰੱਖਣੀ ਪੈਂਦੀ ਆ, ਤੁਹਾਨੂੰ ਆਪਣੀਆਂ ਡੀਜ਼ਲ ਰਸੀਦ ਸਾਂਭ ਕੇ ਰੱਖਣੀਆਂ ਪੈਂਦੀਆਂ, ਤੁਹਾਨੂੰ ਯਾਦ ਰੱਖਣਾ ਪੈਂਦਾ ਕਿ ਮੇਰਾ ਕਿਹੜਾ ਪਰਮਿਟ ਕਦੋਂ ਐਕਸਪਾਇਰ ਹੋ ਰਿਹਾ, ਮੈਂ ਕਿਹੜਾ ਆਡਿਟ ਕਰਵਾਉਣਾ ਹੈ। ਸੋ ਤੁਹਾਨੂੰ ਉਹ ਸਾਰੀਆਂ ਸਿਰਦਰਦੀਆਂ ਵੀ ਨਾਲ ਆਉਂਦੀਆਂ, ਔਰ ਜਿੰਨੀ ਸਿਰਦਰਦੀ ਨਾਲ ਤੁਹਾਡੇ ਆਉਂਦੀ ਹੈ, ਓਬਵੀਅਸਲੀ ਹੈ ਕਿ ਦੁਨੀਆ ਵਿੱਚ ਜਿੰਨੀ ਸਿਰਦਰਦੀ ਸੀ ਵੱਧ ਲੈਂਦੇ ਆ, ਉਨੀ ਇਨਕਮ ਜਿਹੜੀ ਹੈ ਉਹ ਵੀ ਥੋੜੀ ਵੱਧਦੀ ਹੈ। ਤੇ ਅਗਲਾ ਜਿਹੜਾ ਤੁਸੀਂ ਨਾਲ ਦਾ ਸਵਾਲ ਪੁੱਛਿਆ ਕਿ ਇਹ ਕਦੋਂ ਕਰਨਾ ਚਾਹੀਦਾ, ਸੋ ਉਹਦੇ ਵਾਸਤੇ ਮੈਂ ਟੂਕ ਮਾਤਰ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਟਰੱਕ ਲੈਣ ਦਾ ਮਾਈਂਡ ਬਣਾ ਲੈਂਦੇ ਆ ਕਿ ਮੈਂ ਹੁਣ ਟਰੱਕ ਲੈਣਾ, ਕਹਿਣ ਤੋਂ ਭਾਵ ਕਿ ਅਸੀਂ ਇਹ ਗੱਲ ਸੋਚ ਲਈ ਕਿ ਮੈਂ ਅਪ੍ਰੈਲ ਦੇ 1 ਤੋਂ ਲੈ ਕੇ 30 ਅਪ੍ਰੈਲ ਦੇ ਵਿੱਚ ਮੈਂ ਜਿਹੜੇ ਹੈ ਉਹ ਆਪਣਾ ਟਰੱਕ ਲੈ ਕੇ ਉਹਨੂੰ ਰੋਡ ਤੇ ਪਾਉਣਾ ਚਾਹੁੰਦਾ, ਤਾਂ ਉਹਨੂੰ ਕੋਸ਼ਿਸ਼ ਚਾਹੀਦੀ ਹੈ ਕਿ ਉਹ 1 ਮਹੀਨਾ ਪਹਿਲਾਂ ਜਿਹੜਾ ਹੈ ਉਹਦੀ ਪ੍ਰੋਸੈਸ ਜ਼ਰੂਰ ਸਟਾਰਟ ਕਰੇ। 20 ਦਿਨ ਘੱਟੋ ਘੱਟ ਪਹਿਲਾਂ, ਤਾਂ ਕਿ ਜਿਹੜੀ ਤੁਹਾਡੀ ਕਾਰਪੋਰੇਸ਼ਨ ਆ ਉਹਨੂੰ 15 ਦਿਨ ਲੱਗ ਜਾਂਦੇ ਬਣਨ ਨੂੰ। ਕਾਰਪੋਰੇਸ਼ਨ ਲੈ ਕੇ DOT ਨੰਬਰ ਟੈਂਪਰੇਰੀ, MC ਨੰਬਰ ਟੈਂਪਰੇਰੀ ਲੈ ਕੇ ਫਿਰ ਜਿਹੜਾ ਆ ਉਹ ਆਪਣੇ ਟਰੱਕ ਨੂੰ ਲੈਣਾ ਸ਼ੁਰੂ ਕਰੇ। ਅਗਰ ਉਹ ਟਰੱਕ ਬਾਏ ਕਰਕੇ
ਆਪਣੇ ਕੋਲ ਲੈ ਆਉਂਦਾ ਆਪਣੀ ਪੋਜੀਸ਼ਨ ਦੇ ਵਿੱਚ, ਫਿਰ ਸ਼ੁਰੂ ਕਰਦਾ ਪ੍ਰੋਸੈਸ, ਤਾਂ ਫਿਰ 15-20 ਦਿਨ ਜਿਹੜੇ ਉਹਦੇ ਕਾਰਪੋਰੇਸ਼ਨ ਬਣਨ ਨੂੰ ਔਰ DOT ਵਗੈਰਾ ਅਪਲਾਈ ਕਰਨ ਨੂੰ ਲੱਗਦੇ ਹੈ, ਉਹ ਟਾਈਮ ਉਹਦਾ ਟਰੱਕ ਤਾਂ ਖੜਾ ਰਹਿੰਦਾ। ਉਸ ਦੌਰਾਨ ਉਹਨੂੰ ਇੰਸ਼ੋਰੈਂਸ ਪੇ ਕਰਨੀ ਪੈਂਦੀ ਹੈ, ਉਸ ਦੌਰਾਨ ਉਹਨੂੰ ਆਪਣੀ ਕਹ ਲਓ ਕਿ ਪੇਮੈਂਟ ਪੇ ਕਰਨੀ ਪੈਂਦੀ ਹੈ, ਤੇ ਆਦਮੀ ਟਰੱਕਿੰਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਹੈ ਉਹ 2-4 ਹਜ਼ਾਰ ਦਾ ਘਾਟਾ ਜਿਹੜਾ ਉਹ ਖਾ ਜਾਂਦਾ। ਸੋ ਟੋਟਲ ਇਹ 1 ਮਹੀਨੇ ਦਾ, 1 ਮਹੀਨੇ ਤੋਂ ਲੈ ਕੇ 1 ਮਹੀਨਾ 40 ਦਿਨ ਦਾ, ਇਹ ਟੋਟਲ 35 ਦਿਨ ਦਾ ਜਿਹੜਾ ਪ੍ਰੋਸੈਸ ਹੁੰਦਾ। ਸੋ 15 ਤੋਂ 20 ਦਿਨ ਅਸੀਂ ਪਹਿਲਾਂ ਜਿਹੜਾ ਹੈ ਉਹ ਸਟਾਰਟ ਕਰ ਸਕਦੇ ਹਾਂ, ਔਰ ਮੈਂ ਸਮਝਦਾ ਕਿ ਸਾਨੂੰ ਕਰਨਾ ਚਾਹੀਦਾ, ਤਾਂ ਕਿ ਸਾਡਾ ਜਿਹੜਾ ਆ ਇੰਸ਼ੋਰੈਂਸ ਉਸ 15-20 ਦਿਨ ਦੀ, ਤੇ ਸਾਡੀ ਜਿਹੜੀ ਹੈਗੀ ਆ ਪੇਮੈਂਟ ਜਿਹੜੀ ਅਸੀਂ ਉਹ 15-20 ਦਿਨ ਦੇਣੀ ਹੈ, ਉਹ ਸਾਡਾ 2-4 ਹਜ਼ਾਰ ਦਾ ਜਿਹੜਾ ਉਹ ਬੈਨੀਫਿਟ ਹੋ ਸਕੇ। ਸੋ ਜਦੋਂ ਵੀ ਟਰੱਕਿੰਗ ਸਟਾਰਟ ਕਰਨੀ ਆ, ਅਸੀਂ 20 ਤੋਂ ਲੈ ਕੇ 30 ਦਿਨ ਪਹਿਲਾਂ ਸਟਾਰਟ ਅਸੀਂ ਕਰਨਾ ਚਾਹੀਦਾ ਹੈ। ਬਹੁਤ ਪਹਿਲਾਂ ਵੀ ਨਹੀਂ ਕਰਨਾ ਚਾਹੀਦਾ। ਉਹਦਾ ਵੀ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਮੰਨ ਲਓ ਅਸੀਂ ਨਵੰਬਰ ਮਹੀਨੇ ਦੇ ਵਿੱਚ ਪ੍ਰੋਸੈਸ ਸਟਾਰਟ ਕਰ ਲੈਂਦੇ ਹਾਂ, ਪਰ ਟਰੱਕ ਅਸੀਂ ਜਾ ਕੇ ਜਨਵਰੀ ਵਿੱਚ ਲੈਣਾ ਜਾਂ ਫਰਵਰੀ ਵਿੱਚ ਲੈਣਾ, ਠੀਕ ਹੈ, ਤੇ ਉੱਥੇ ਨੁਕਸਾਨ ਇਹ ਹੁੰਦਾ ਕਿ ਜਦੋਂ ਅਸੀਂ MC ਪਰਮਿਟ ਅਪਲਾਈ ਕਰਦੇ ਆ, ਅਗਰ ਉਹਦੀ ਇੰਸ਼ੋਰੈਂਸ 90 ਦਿਨ ਦੇ ਵਿੱਚ ਉੱਥੇ ਨਹੀਂ, ਫੈਡਰਲ ਨੂੰ ਫਾਈਲਿੰਗ ਨਹੀਂ ਹੁੰਦੀ, ਤਾਂ ਸਾਡੀ ਜਿਹੜੀ $300 ਫੀਸ ਸੀ ਉਹ ਜ਼ੀਰੋ ਹੋ ਜਾਂਦੀ। ਠੀਕ ਹੈ, ਓਕੇ। ਇਸ ਕਰਕੇ 90 ਦਿਨ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਟਰੱਕ 90 ਦਿਨ ਤੋਂ ਦੇਰ ਕਰਨੀ ਹੈ ਲੈਣ ਨੂੰ, ਤੇ ਫਿਰ ਜਿਹੜੀ ਪ੍ਰੋਸੈਸ ਇੰਨੀ ਜਲਦੀ ਸਟਾਰਟ ਨਹੀਂ ਕਰਨੀ ਚਾਹੀਦੀ। ਇੱਕ ਨੁਕਸਾਨ ਇਹਦਾ ਇਹ ਹੈ। ਦੂਜਾ ਨੁਕਸਾਨ ਇਹ ਹੈ ਕਿ ਅਗਰ ਅਸੀਂ ਜਨਵਰੀ ਫਰਵਰੀ ਵਿੱਚ ਕੰਮ ਸਟਾਰਟ ਕਰਨਾ ਹੈ, ਤੇ ਅਸੀਂ ਨਵੰਬਰ ਵਿੱਚ ਅਗਰ ਕੰਮ ਸਟਾਰਟ ਕਰ ਲੈਂਦੇ ਆ, ਨਵੰਬਰ ਵਿੱਚ ਪਰਮਿਟ ਜਿਹੜੇ ਆ ਉਹ ਅਪਲਾਈ ਕਰਨੇ ਸ਼ੁਰੂ ਕਰ ਦਿੰਦੇ ਆ, ਤੇ ਕਾਰਪੋਰੇਸ਼ਨ ਸਾਡੀ ਨਵੰਬਰ 'ਚ ਬਣ ਗਈ, ਜਦ ਕਿ ਅਸੀਂ ਪਰਮਿਟ ਜਾ ਕੇ ਜਨਵਰੀ ਫਰਵਰੀ 'ਚ ਲੈ ਰਹੇ ਹਾਂ। ਤੇ ਜਿਹੜਾ ਨਵੰਬਰ ਦਸੰਬਰ ਹੈ, ਉਹਦੇ ਵਿੱਚ ਸਾਨੂੰ ਆਪਣੀ ਕਾਰਪੋਰੇਸ਼ਨ ਦੀ ਫਾਈਲਿੰਗ ਕਰਨੀ ਪਏਗੀ। ਇੱਕ ਤਾਂ ਬੇਸ਼ੱਕ ਉਹ ਜ਼ੀਰੋ ਫਾਈਲਿੰਗ ਕਰੀਏ, ਸਾਨੂੰ ਕਿਸੇ ਟੈਕਸ ਪ੍ਰੀਪੇਅਰ ਨੂੰ $200-250 ਦੇਣਾ ਪਏਗਾ, ਪਲੱਸ ਸਟੇਟ ਦੀ $800 ਹਰ ਕਾਰਪੋਰੇਸ਼ਨ ਦੀ ਫੀਸ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ, ਉਹ ਵੀ ਸਾਨੂੰ ਪਏਗੀ। ਉਹ ਬਿਨਾਂ ਗੱਲ ਤੋਂ ਤੁਸੀਂ, ਹਾਲਾਂਕਿ ਕੋਈ ਯੂਜ਼ ਵੀ ਨਹੀਂ ਕਰ ਰਹੇ ਉਹਨੇ, ਤੇ ਬਿਨਾਂ ਗੱਲ ਤੋਂ ਤੁਹਾਨੂੰ ਜਿਹੜਾ ਹੈ ਉਹ $1000-1500 ਦਾ ਬਿਨਾਂ ਗੱਲ ਤੋਂ ਨੁਕਸਾਨ ਹੋ ਜਾਂਦਾ। ਔਰ ਸਾਡੇ ਲੋਕ ਅਕਸਰ ਕਰਵਾਉਂਦੇ ਆ। ਅੱਛਾ, ਇੱਕ ਮੈਂ ਛੋਟੀ, ਹਾਂਜੀ, ਇੱਕ ਮੈਂ ਤੁਹਾਨੂੰ ਇੱਕ ਲਾਈਨ 'ਚ ਗੱਲ ਮੁਕਾ ਦੇਣੀ ਹੈ ਛੋਟੀ ਜੀ, ਕਿ ਇੱਕ ਸਾਡੇ ਦਿਮਾਗ 'ਚ ਬਹੁਤ ਵੱਡੀ ਨਾ ਜ਼ਿਹਨ ਦੇ ਵਿੱਚ ਗੱਲ ਬੈਠ ਗਈ ਹੈ ਪੰਜਾਬੀ ਕਮਿਊਨਿਟੀ ਸਾਡੇ ਸੱਜਣਾ ਦੇ ਅੰਦਰ, ਕਿ ਮੇਰੀ DOT ਪੁਰਾਣੀ ਹੋ ਜਾਵੇ, ਇਸ ਕਰਕੇ ਮੈਂ ਪਹਿਲਾਂ ਲੈ ਲੈਣਾ। ਇਹ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਇੱਕ ਪੈਸੇ ਦਾ ਕਹਿ ਲਓ ਕਿ ਜਿਹੜੀ ਸੱਚਾਈ ਨਹੀਂ ਹੈ। ਅੱਛਾ ਜੀ। ਜਦ ਤੱਕ ਇੱਕ MC ਨੰਬਰ ਐਕਟਿਵ ਨਹੀਂ ਹੁੰਦਾ, ਤਦ ਤੱਕ ਉਹਦੀ ਜਿਹੜੀ ਆ ਪੁਰਾਣਾ ਹੋਣਾ ਉਹ ਨਹੀਂ ਸ਼ੁਰੂ ਹੁੰਦਾ, ਉਹਦੀ ਕੋਈ ਵੈਲਿਊ ਨਹੀਂ। ਅਗਰ DOT ਅਸੀਂ 10 ਸਾਲ ਪੁਰਾਣੀ ਲੈ ਕੇ ਰੱਖ ਲਈਏ, ਪਰ ਉਹਨੂੰ ਸਟਾਰਟ ਨਹੀਂ ਕਰਵਾਉਂਦੇ, ਉਹਨੂੰ ਐਕਟਿਵ ਨਹੀਂ ਕਰਵਾਉਂਦੇ, ਉਹਦੀ ਇੰਸ਼ੋਰੈਂਸ ਨਹੀਂ ਲੈਂਦੇ, ਤਾਂ ਉਹ DOT 10 ਸਾਲ ਬੇਸ਼ੱਕ ਪੁਰਾਣੀ ਹੋਵੇ, ਪਰ ਉਹਦੀ ਕੋਈ ਖਾਸ ਵੈਲਿਊ ਨਹੀਂ ਬਣਦੀ। ਉਹਦੀ ਵੈਲਿਊ ਜਿਹੜੀ ਹੈ ਉਹ ਐਕਟਿਵ ਹੋਣ ਤੋਂ ਬਾਅਦ ਬਣਦੀ ਹੈ। ਸੋ ਜਦੋਂ ਅਸੀਂ DOT ਐਕਚੁਅਲ ਲੈਣੀ ਹੈ, ਸਾਨੂੰ ਉੱਥੋਂ 10-20 ਦਿਨ ਪਹਿਲਾਂ, 25 ਦਿਨ ਪਹਿਲਾਂ ਜਿਹੜਾ ਉਹਦਾ ਕੰਮ ਸਟਾਰਟ ਕਰ ਲੈਣਾ ਚਾਹੀਦਾ। ਜੀ ਜੀ। ਜਿੱਦਾਂ ਹੁਣ ਤੁਸੀਂ ਦੱਸਿਆ, ਜਦੋਂ AV5 ਦੀ ਹੁਣ ਤੁਸੀਂ ਗੱਲ ਕਰ ਰਹੇ ਸੀ, ਆਪਾਂ ਰਜਿੰਦਰ ਸਿੰਘ ਜੀ ਇਹ ਦੇਖਿਆ ਰੁਝਾਨ ਚੱਲ ਪਿਆ ਵੀ ਜਿਹੜਾ ਕੋਈ ਕਿਸੇ ਦੇ ਲਈ ਵੀ ਡਰਾਈਵ ਕਰ ਰਿਹਾ ਸੀ, ਉਹਨਾਂ ਦੀਆਂ ਵੀ ਕਾਰਪੋਰੇਸ਼ਨਾਂ ਬਣਾ ਰਹੇ ਸੀ, ਉਹਨਾਂ ਦਾ ਵੀ ਕਰ ਰਹੇ ਸੀ। ਉਹ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਕਾਰਪੋਰੇਸ਼ਨ ਰਨ ਕਰਨ ਦਾ ਵੀ ਇੱਕ ਆਪਣਾ ਖਰਚਾ ਆ, ਐਜ਼ ਏ ਡਰਾਈਵਰ ਇਹ ਚੀਜ਼ ਤੁੱਕ ਵੀ ਨਹੀਂ ਸੀ ਬਣ ਰਹੀ ਹੈ, ਕਾਫੀ ਕੁਛ ਘਾਚਾ ਮਾਚਾ ਜਿਹਾ ਹੋਇਆ ਉਦੋਂ। ਦੇਖੋ, ਪਹਿਲੀ ਗੱਲ ਇਹ ਕਿ ਉਹ ਹੈ ਹੀ ਇਲੀਗਲ, ਉਹ ਪ੍ਰੋਸੈਸ ਵੀ ਇਲੀਗਲ ਹੈ। ਨੰਬਰ 1 ਜਿਹੜੀ ਪ੍ਰੋਸੈਸ ਹੀ ਇਲੀਗਲ ਆ, ਉਹਦੇ ਬਾਰੇ ਤਾਂ ਮੇਰੇ ਖਿਆਲ ਨਾਲ ਕਮੈਂਟ ਕਰਨਾ ਹੀ ਕੋਈ ਗੱਲ ਨਹੀਂ ਬਣਦੀ, ਕਿਉਂਕਿ ਜਿਹੜਾ ਡਰਾਈਵਰ ਦੀ ਕਾਰਪੋਰੇਸ਼ਨ ਬਣਾ ਦੇਣੀ ਹੈ ਉਹ ਇਲੀਗਲ ਹੈ ਜੀ। ਉਹਦੇ ਉੱਤੇ ਅਗਰ ਡਰਾਈਵਰ ਨੂੰ $800,000 ਦੇਣਾ ਪੈਂਦਾ ਹੈ, ਪਰ ਇਹ ਗੱਲ ਹੈ ਕਿ ਕੋਈ ਡਰਾਈਵਰ ਉਹਦੇ ਵਿੱਚ ਅਸਲੀਅਤ ਇਹ ਹੈ, ਜੇ ਮੈਂ ਐਕਚੁਅਲ ਗੱਲ ਕਰਾਂ, ਤੇ ਡਰਾਈਵਰ ਉਹ 'ਚ ਟੈਕਸ ਬਹੁਤ ਸੇਵ ਕਰ ਰਿਹਾ, ਕਿਉਂਕਿ ਡਰਾਈਵਰ ਆਪਣੇ ਬਿਨਾਂ ਗੱਲ ਤੋਂ ਖਰਚੇ ਪਾ ਰਿਹਾ, ਆਪਣਾ ਫਿਊਲ ਪਾ ਰਿਹਾ, ਉਹ ਸਾਰਾ ਕੁਝ ਫੇਕ ਹੈ। ਜਦੋਂ ਫੜੇ ਗਏ, ਉਹ ਏਡੀ ਵੱਡੀ ਪੈਨਲਟੀ, ਨੁਕਸਾਨ ਹੋ ਸਕਦਾ ਹੈ ਕਿ ਉਹਦੇ ਕੋਲ ਟਰੱਕ ਵੀ ਨਹੀਂ ਹੈ, ਉਹਦੇ ਉੱਤੇ ਟਰੱਕ ਡਰਾਈਵਰ ਜਿਹੜੇ ਆਪਣੀ ਮੇਨਟੇਨੈਂਸ ਪਾ ਰਿਹਾ ਹੈ, ਉਹਦੇ ਤੇ ਆਪਣਾ ਡੀਜ਼ਲ ਪਾ ਰਿਹਾ, ਉਹ ਤਾਂ ਬਿਲਕੁਲ ਸੁਸਾਈਡਲ ਸਟੈਪ ਮੈਂ ਉਹਨੂੰ ਕਹਾਂਗਾ। ਸੋ $800 ਤਾਂ ਬਹੁਤ ਛੋਟੀ ਗੱਲ ਹੈ ਨਾ, ਵੀ $800 ਅਸੀਂ ਖਰਚਾ ਪਾ ਰਹੇ ਹਾਂ, ਪਰ ਉਹਦੇ ਚ ਹੋਰ ਅਸੀਂ ਇੰਨਾ ਕੁਝ ਗਲਤ ਕਰ ਰਹੇ ਹਾਂ ਜਿਹਦਾ ਕਿ ਕਿਆਸ ਕਰਨਾ ਵੀ ਔਖਾ ਹੈ ਕਿ ਉਹਦਾ ਸਾਨੂੰ ਕਿਹੋ ਜਿਹਾ ਭੁਗਤਾਨ ਕਰਨਾ ਪੈ ਸਕਦਾ। ਸੋ ਮੇਰੇ ਖਿਆਲ ਨਾਲ ਉਹ ਪ੍ਰੈਕਟਿਸ ਗਲਤ ਆ। ਹਾਂ, ਬਹੁਤ ਲੋਕ ਕਰਦੇ ਆ, ਮੈਂ ਇਹ ਨਹੀਂ ਕਹਿੰਦਾ ਨਹੀਂ ਕਰਦੇ, ਮੈਂ ਇਹ ਵੀ ਨਹੀਂ ਕਹਿੰਦਾ ਕਿਸੇ ਨੂੰ ਕੋ ਨਾ ਕਰਨ, ਪਰ ਹਾਂ ਇਲੀਗਲ ਬਿਲਕੁਲ 100% ਉਹ ਇਲੀਗਲ। ਫਿਰ ਤਾਂ ਕਹਿਣਾ ਹੀ ਚਾਹੀਦਾ ਇਲੀਗਲ, ਤੇ ਕਾਹਤੇ ਆਪਾਂ ਕਹਿਣਾ ਵੀ ਉਹ ਕੰਮ ਜਿਹੜਾ ਨਾ ਹੀ ਮੇਰੇ ਕਹਿਣਾ ਮਤਲਬ ਦੇਖੋ, ਕਾਰਨ ਇਹ ਹੈ ਕਿ ਮੇਰੇ ਕੋਲ ਜਦੋਂ ਕੋਈ ਆਉਂਦਾ ਮੈਨੂੰ ਇਹ ਪੁੱਛਦਾ, ਮੈਂ ਬੀਇੰਗ ਏ ਕੰਸਲਟੈਂਟ ਹਰ ਇੱਕ ਨੂੰ ਕਹਿੰਦਾ ਕਿ ਭਾਈ ਇਹ ਇਲੀਗਲ ਆ, ਡੋਂਟ ਡੂ ਇਟ।
ਨਹੀਂ ਬਿਲਕੁਲ ਮੈਂ ਸਹੀ ਹਮੇਸ਼ਾ ਹਰ ਸਹੀ ਇੱਕ ਰਾਹ ਨੂੰ ਦੱਸ ਦੇਣਾ ਸਮਝਾਉਣਾ ਚਾਹੀਦਾ। ਕਿ ਭਾਈ ਇਹ ਗਲਤੀ ਨਾ ਕਰੋ, ਇਹਦੇ ਕਨਸੀਕੁਐਂਸਿਸ ਤੁਹਾਨੂੰ ਨਹੀਂ ਹੈ, ਡਰਾਈਵਰ ਨੂੰ ਬਹੁਤ ਜ਼ਿਆਦਾ। ਬਹੁਤ ਜ਼ਿਆਦਾ। ਪਰ ਬਦਕਿਸਮਤੀ ਇਹ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਡਰਾਈਵਰ ਆਪ ਚਾਹੁੰਦੇ ਆ ਇਹ ਕੰਮ ਕਰਨਾ, ਜਦ ਕਿ ਜਦੋਂ ਡਰਾਈਵਰ ਇਹ ਕੰਮ ਕਰਦਾ ਹੈ ਤੇ ਉਹ ਅਸਲ ਵਿੱਚ ਕੈਰੀਅਰ ਨੂੰ ਕਿਸੇ ਹੱਦ ਤੱਕ ਕਾਫੀ ਸੇਫ ਰੱਖਦਾ, ਆਪਣੇ ਸਿਰ ਹੀ ਲੈ ਰਿਹਾ ਉਹ ਜ਼ਿੰਮੇਵਾਰੀ। ਆਪਣੇ ਸਿਰ ਦੇ ਉੱਤੇ ਮਤਲਬ ਇੱਕ ਕਹਿ ਲਓ ਕਿ ਉਹ ਇਹ ਗਲਤੀ ਕਰਕੇ ਇੱਕ ਤਾਂ ਦੇਖੋ ਵਰਕਰ ਕੌਮ ਤੋਂ ਬਾਹਰ ਚਲਾ ਗਿਆ। ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਿਹੜਾ ਬੰਦਾ ਕਾਰਪੋਰੇਸ਼ਨ ਬਣਾਈ ਉਹ ਵਰਕਰ ਕੌਮ ਨਹੀਂ ਮਿਲ ਸਕਦੀ ਉਹਨੂੰ, ਕੈਰੀਅਰ ਦੇ ਕੋਲੋਂ ਉਹਨੂੰ ਵਰਕਰ ਕੌਮ ਨਹੀਂ ਬਾਇਲਾ ਮਿਲ ਸਕਦੀ। ਔਰ ਜਦੋਂ ਕੈਰੀਅਰ ਕੋਲੋਂ ਵਰਕਰ ਕੌਮ ਨਹੀਂ ਮਿਲ ਸਕਦੀ, ਉਹ ਆਪਣੇ ਆਪ ਨੂੰ ਕਿੰਨੇ ਵੱਡੇ ਹੁੱਕ ਤੇ ਪਾ ਰਿਹਾ। ਅਗਰ ਐਕਸੀਡੈਂਟ ਹੁੰਦਾ ਤਾਂ ਕਿੰਨਾ ਵੱਡਾ ਉਹਦਾ ਨੁਕਸਾਨ ਹੋ ਰਿਹਾ। ਆ ਬੈਲ ਮੁਝੇ ਮਾਰ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ ਹਾਂਜੀ, ਆ ਬੈਲ ਮੁਝੇ ਮਾਰ ਵਾਲੀ ਗੱਲ ਹੀ ਹੈ। ਔਰ ਉਸ ਤੋਂ ਵੱਡੀ ਗੱਲ ਹੈ ਕਿ ਉਹ ਸਾਰੀ ਜ਼ਿੰਦਗੀ ਵਾਸਤੇ ਆਪਣੇ ਆਪ ਨੂੰ ਇੱਕ ਇਲੀਗਲ ਕੰਮ ਕਰਕੇ ਫਾਈਨੈਂਸ਼ੀਅਲ ਰਿਸਕ ਚ ਪਾ ਇੱਕ ਹਾਂਜੀ ਰਜਿੰਦਰ ਜੀ, ਆਪਾਂ ਇੱਕ ਕਾਲਰ ਲੈ ਲੈਂਦੇ ਆ ਤੇ ਫਿਰ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵਾਲਾ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਦੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਉਹਨਾਂ ਨੇ ਬਹੁਤ ਸੋਹਣਾ ਸਮਝਾਇਆ, ਸਾਰਾ ਕੁਝ ਐਕੂਰੇਟ ਆ ਨਾ। ਮੈਂ ਬਸ ਐਡ ਹੀ ਕਰਨਾ ਸੀ ਇੱਕ ਚੀਜ਼, ਜਿੱਦਾਂ ਆਪਾਂ ਗੱਲ ਕਰਦੇ ਸੀ US DOT ਨੰਬਰ ਨਾਲੇ MC ਨੰਬਰ ਨਾ ਜੀ। ਜਿੱਦਾਂ ਜਿਹੜਾ DOT ਨੰਬਰ ਆ ਜਾਂ MC ਨੰਬਰ ਆ ਉਹ DOT ਡਿਪਾਰਟਮੈਂਟ ਅੰਡਰ ਆਉਂਦਾ। ਜਿਹੜਾ DOT ਨੰਬਰ ਆ ਉਹ ਸਾਰਿਆਂ ਨੂੰ ਲੈਣਾ ਪੈਂਦਾ, ਜਿੱਦਾਂ ਬੱਸਾਂ ਵੀ ਜਿਹੜੇ ਟਰਾਂਸਪੋਰਟ ਕਰਦੀਆਂ ਜਾਂ ਰੇਲ ਰੋਡ ਜਿੱਦਾਂ ਆਪਾਂ ਕਹਿੰਦੇ ਰੇਲ ਗੱਡੀਆਂ ਵੀ ਜਿਹੜੀਆਂ ਆਪਰੇਟ ਕਰਦੀਆਂ, ਉਹਨਾਂ ਨੂੰ ਵੀ DOT ਨੰਬਰ ਲੈਣਾ ਪੈਂਦਾ। ਪਰ ਜਿਹੜਾ MC ਨੰਬਰ ਆ ਉਹ ਟਰੱਕਾਂ ਨੂੰ ਲੈਣਾ ਪੈਂਦਾ, ਕਰਕੇ ਆਪਾਂ ਹੈਗੇ ਫreight carrier, ਮੋਟਰ ਕੈਰੀਅਰ ਕਹਿੰਦੇ ਆਪਾਂ MC ਨੰਬਰ। ਸੋ ਏਦਾਂ ਆਪਾਂ ਸਮਝ ਸਕਦੇ ਹਾਂ ਵੀ ਜਿਹੜਾ MC ਨੰਬਰ ਆ ਉਹ DOT ਅੰਡਰ ਆਉਂਦਾ, ਪਰ ਮੋਟਰ ਕੈਰੀਅਰ ਆਪਾਂ ਟਰੱਕਿੰਗ ਇੰਡਸਟਰੀ ਨੂੰ ਲੈਣਾ ਪੈਂਦਾ। ਜਿਹੜੇ ਦੂਜੇ ਜਿੱਦਾਂ DOT ਨੰਬਰ ਅੰਡਰ ਆਉਂਦੇ ਆ ਬੱਸਾਂ ਜਾਂ ਨਾ ਗੱਡੀਆਂ, ਰੇਲ ਗੱਡੀਆਂ, ਉਹਨਾਂ ਨੂੰ DOT ਨੰਬਰ ਲੈਣਾ ਪੈਂਦਾ। ਪਰ ਮੈਨੂੰ ਪੂਰਾ ਨਹੀਂ ਪਤਾ ਵੀ ਉਹਨਾਂ ਨੂੰ ਹੋਰ ਕੀ ਲੈਣਾ ਪੈਂਦਾ। ਏਦਾਂ ਇਹ ਮੈਂ ਐਡ ਕਰਨਾ ਵੀ ਏਦਾਂ ਫਰਕ ਉਹਨਾਂ ਡਿਫਰੈਂਸ ਹੈਗਾ ਜਿੱਦਾਂ MC ਨੰਬਰ ਤੇ DOT ਨੰਬਰ ਦਾ। ਥੈਂਕ ਯੂ ਅਮਰਜੀਤ ਜੀ, ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ ਜੀ। ਬਿਲਕੁਲ, ਜੇ ਤੁਸੀਂ ਸਮਝਣ ਵਾਲੇ ਜਦੋਂ ਕੈਰੀਅਰ ਲਫ਼ਜ਼ ਆ ਗਿਆ ਤੇ ਭਾਜੀ ਉਹਨਾਂ ਦੀ ਗੱਲ ਠੀਕ ਹੈ। ਜਦੋਂ ਜੇ ਕਿਸੇ ਨੇ ਹੋਰ ਸਮਝਣਾ ਸਕੈਨ ਕਰਨਾ ਹੈ ਤੇ ਉਹ ਜਦੋਂ ਕੈਰੀਅਰ ਲਫ਼ਜ਼ ਆਇਆ ਤੇ ਉਹ ਤੋਂ ਤੁਸੀਂ ਸਮਝ ਸਕਦੇ ਆ ਕਿ ਇਹ ਭਾਈ ਟਰੱਕਿੰਗ ਨਾਲ ਸੰਬੰਧਿਤ ਹੈ। ਪਰ ਪ੍ਰੋਬਲਮ ਇਹ ਹੈ ਕਿ ਕੈਲੀਫੋਰਨੀਆ ਵਾਲੇ ਦੇ ਮਗਰ ਵੀ ਕੈਰੀਅਰ ਲੱਗਦਾ ਹੈ ਔਰ ਉਹ ਦੋਨੇ ਆਪਸ ਵਿੱਚ ਕਨਫਿਊਜ਼ਨ ਪੈਦਾ ਕਰਦੇ। ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਜਿਹੜਾ ਕੈਲੀਫੋਰਨੀਆ ਤੇ ਫੈਡਰਲ ਆ ਉਹਨੂੰ ਡਿਫਰੈਂਸ਼ੀਏਟ ਕਰਨ ਦਾ ਕੋਈ ਸਾਡੇ ਕੋਲ ਮੈਥਡ ਨਹੀਂ। ਉਹਦਾ ਮੈਥਡ ਇਹ ਹੈ ਕਿ ਉਹਨੂੰ ਅਸੀਂ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਕਹਿ ਲਈਏ ਤੇ ਇਹਨੂੰ ਅਸੀਂ MC ਪਰਮਿਟ ਕਹਿ ਲਈਏ। ਸੋ ਇਦਾਂ ਸੀ ਇਹਨੂੰ ਬਲਕਿ ਅਸੀਂ ਸ਼ੁਰੂ ਤੋਂ ਇਹਨੂੰ ICC MC ਵੀ ਕਹਿੰਦੇ ਰਹੇ ਹਾਂ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ, ਤਾਂ ਕਿ ਲੋਕਾਂ ਨੂੰ ਸਮਝਣਾ ਸੌਖਾ ਹੋਵੇ। ਨਹੀਂ ਬਿਲਕੁਲ, ਦੇਖੋ ਜਦੋਂ ਪ੍ਰੋਫੈਸ਼ਨਲ ਦੀ ਇਸੇ ਲਈ ਮਦਦ ਲੈਣੀ ਚਾਹੀਦੀ ਆ ਕਿਉਂਕਿ ਉਹਦਾ ਰੋਜ਼ ਦਾ ਨਿੱਤ ਦਾ ਇਸ ਚੀਜ਼ ਦੇ ਵਿੱਚ ਵਾਹ ਆ। ਜਦੋਂ ਤੁਸੀਂ ਐਕਸਪੀਰੀਅੰਸਡ ਹੋ ਜਾਂਦੇ ਤੁਹਾਨੂੰ ਵੀ ਪਤਾ ਲੱਗਣ ਲੱਗ ਜਾਂਦਾ, ਬਟ ਪੇਪਰ ਵਰਕ ਜਿਹੜਾ ਬਹੁਤ ਹੁੰਦਾ ਆ। ਸੋ ਜ਼ਰੂਰ ਤੁਸੀਂ ਗਲੋਬਲ ਟਰੱਕ ਪਰਮਿਟ ਵਾਲੇ ਰਜਿੰਦਰ ਸਿੰਘ ਟਾਂਡਾ ਭਾਜੀ ਦੇ ਨਾਲ ਸੰਪਰਕ ਕਰੋ। ਕਈ ਤਰੀਕੇ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਤੁਹਾਡੇ ਲਈ ਹੈਲਪ ਕਰਦੇ ਆ। ਇੱਕ ਹਰਜੀਤ ਸਿੰਘ ਹੁਣੀ ਆਪਣੇ ਫੇਸਬੁੱਕ ਤੇ ਕਮੈਂਟ ਕਰਦੇ, ਕਹਿੰਦੇ ਨਿਊਯਾਰਕ ਵਾਸਤੇ ਹੁਣ ਸਟicker ਵੀ ਲੈਣਾ ਪੈਂਦਾ, ਜਿਹੜਾ ਇੱਕ ਤੁਸੀਂ ਐਕਸਟਰਾ ਪਰਮਿਟ ਦੀ ਗੱਲ ਕਰ ਰਹੇ ਸੀਗੇ। ਹਾਂਜੀ, ਐਕਚੁਅਲੀ ਜਦੋਂ ਤੁਸੀਂ ਉਹ ਪਰਮਿਟ ਅਪਲਾਈ ਕਰਦੇ ਹੋ ਨਾ ਰਾਜੀ, ਮੈਂ ਦੇਖ ਲਿਆ ਉਹ ਕਮੈਂਟ, ਜਦੋਂ ਜਿਹੜਾ ਨਿਊਯਾਰਕ ਪਰਮਿਟ ਜਦੋਂ ਅਪਲਾਈ ਕਰਦੇ ਆ ਤੇ ਪਰਮਿਟ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਬਾਈ ਮੇਲ ਸਟicker ਆਉਂਦਾ ਜਿਹਨੂੰ ਕਿ ਹੱਟ ਕਹਿੰਦੇ ਆ। ਸੋ ਬੇਸਿਕਲੀ ਉਹ ਨਿਊਯਾਰਕ ਪਰਮਿਟ ਹੀ ਹੈ, ਬਟ ਉਹਦਾ ਸਟicker ਬਣ ਕੇ ਆਉਂਦਾ ਤਾਂ ਕਿ ਨਿਊਯਾਰਕ ਵਾਲੇ ਜਿਹੜੇ ਆ ਉਹ ਤੁਹਾਨੂੰ ਰੋਡ ਤੇ ਜਾਂਦੇ ਆ ਚੈੱਕ ਕਰ ਸਕਦੇ ਹੋ ਤੁਹਾਡੇ ਬਾਹਰ ਹੱਟ ਲਗਾਇਆ ਕਿ। ਸੋ ਨਿਊਯਾਰਕ ਪਰਮਿਟ ਦਾ ਇੱਕ ਕਿਲੋ ਉਹਨਾਂ ਨੇ ਜਿਵੇਂ ਇਫਟਾ ਦਾ ਪਰਮਿਟ ਦੇ ਨਾਲ ਉਹ ਤੁਹਾਨੂੰ ਸਟicker ਘਰੇ ਭੇਜਦੇ ਆ ਤਾਂ ਕਿ ਤੁਸੀਂ ਰੋਡ ਤੇ ਜਾਂਦੇ ਆ ਤੁਹਾਨੂੰ ਉਹ ਚੈੱਕ ਕਰ ਸਕਣ। ਇਸੇ ਤਰ੍ਹਾਂ ਨਿਊਯਾਰਕ ਪਰਮਿਟ ਜਿਹੜਾ ਆ ਉਹ ਆਪਣੀ ਇੱਕ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉਹ ਤੁਹਾਨੂੰ ਨਾਲ ਸਟicker ਭੇਜਦੇ ਜਿਹੜਾ ਕਿ ਤੁਹਾਨੂੰ ਡੀਕੈਲ ਹੁੰਦਾ, ਜਿਹੜਾ ਤੁਹਾਨੂੰ ਟਰੱਕ ਦੇ ਦੋਨੋਂ ਪਾਸੇ ਲਗਾਉਣਾ ਪੈਂਦਾ। ਇਫਟਾ ਵੀ ਇਸ ਤਰ੍ਹਾਂ ਹੀ ਹੁੰਦਾ, ਡੀਕੈਲ ਇਸ ਤਰ੍ਹਾਂ ਹੁੰਦਾ। ਇਦਾਂ ਪਲੇਟਾਂ ਦੇ ਵੀ ਕੁਝ ਸਟickers ਹੈਗੇ, ਉਹਨਾਂ ਵੱਲ ਅਸੀਂ ਪਲੇਟਾਂ ਵੱਲ ਜ਼ਿਕਰ ਕਰਾਂਗੇ। ਸੋ ਉਹ ਵੀ ਤੁਹਾਨੂੰ ਸਟicker ਜਿਹੜੇ ਆ ਉਹ ਟਰੱਕ ਤੇ ਲਾਉਣੇ ਪੈਂਦੇ ਜੀ। ਧੰਨਵਾਦ ਰਜਿੰਦਰ ਸਿੰਘ ਟਾਂਡਾ ਜੀ, ਬੜੀ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਦੀ ਆਪਾਂ ਇੱਥੇ ਹੀ ਜਿਹੜੀ ਹੁਣ ਸਮਾਪਤੀ ਕਰਦੇ ਹਾਂ ਤੇ ਮਿਲਦੇ ਹਾਂ ਜੀ ਫਿਰ 15 ਦਿਨਾਂ ਬਾਅਦ ਅਗਲੇ ਤੋਂ ਅਗਲੇ ਜਿਹੜੇ ਜੀ। ਬਹੁਤ ਬਹੁਤ ਤੁਹਾਡੇ ਸਾਰੇ ਸਰੋਤਿਆਂ ਦਾ ਔਰ ਤੁਹਾਡੀ ਸਾਰੀ ਟੀਮ ਦਾ ਮੇਰੇ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।